RSS ਜੂਲ ਪ੍ਰਕਾਸ਼ ਸਿੰਘ ਬਾਦਲ ਉਹ 95 ਸਾਲ ਦੀ ਉਮਰ ਭੋਗ ਕੇ ਆਪਣੀਆਂ ਸੇਵਾਵਾਂ ਪੂਰੀ ਤਰ੍ਹਾਂ ਸੰਘ ਦੇ ਜਿਸ ਨੇ ਸਮਰਪਿਤ ਕੀਤੀਆਂ, ਜਿਸ ਨੇ ਹਰ ਹਾਲਤ ਦੇ ਵਿੱਚ ਜਦੋਂ ਸਿੱਖਾਂ ਦਾ ਇਹਨਾਂ ਤੋਂ ਖਹਿੜਾ ਛਡਾ ਕੇ ਕੁਝ ਬਣ ਸਕਦਾ ਸੀ, ਸਿੱਖਾਂ ਦਾ ਕੁਝ ਨਹੀਂ ਬਣਨ ਦਿੱਤਾ, ਜਿਸ ਨੇ ਬੜੇ ਦਾਅਵੇ ਨਾਲ RSS ਔਰ BJP ਨਾਲ ਆਪਣੇ ਸਬੰਧਾਂ ਬਾਰੇ ਇਹ ਰਿਪੀਟਡਲੀ ਕਿਹਾ ਸੀ ਕਿ ਸਾਡਾ ਰਿਸ਼ਤਾ ਪਤੀ ਪਤਨੀ ਵਾਲਾ ਹੈ। ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਦੇ ਵਿੱਚ ਤਾਂ ਮੋਦੀ ਔਰ ਅਮਿਤ ਸ਼ਾਹ ਔਰ RSS ਇੰਨਾ ਬੇਬਲ ਹੈ ਕਿ ਉਹਨਾਂ ਨੇ 2 ਦਿਨ ਦਾ ਸਰਕਾਰੀ ਸ਼ੋਕ ਐਲਾਨਿਆ। ਸਾਰੇ ਭਾਰਤ ਭਰ ਦੇ ਵਿੱਚ ਜਿੱਥੇ ਜਿੱਥੇ ਸਰਕਾਰੀ ਇਮਾਰਤਾਂ ਨੇ ਤਿਰੰਗੇ ਅੱਧੇ ਝੁਕੇ ਰਹਿਣਗੇ। ਕੋਈ ਐਂਟਰਟੇਨਮੈਂਟ ਜਾਂ ਕੋਈ ਵੀ ਖੁਸ਼ੀ ਦੇ ਜੇ ਕੋਈ ਡਿਨਰ ਜਾਂ ਦੂਜੇ ਤੀਜੇ ਸੈਲੀਬ੍ਰੇਸ਼ਨਸ ਰੱਖੀਆਂ ਸਭ ਸਥਗਿਤ ਕਰ ਦਿੱਤੀਆਂ ਗਈਆਂ। ਇਹ ਕੋਈ ਬਹੁਤ ਵੱਡੇ ਜਗੀਰਦਾਰਾਂ ਚੋਂ ਰਾਇਲ ਸਰਦਾਰਾਂ ਚੋਂ ਨਹੀਂ ਸੀ ਸਿੱਖ ਦਰਬਾਰ ਵੇਲੇ, ਲੇਕਿਨ ਗੱਦਾਰੀ ਦਾ ਇਤਿਹਾਸ ਇਹਨਾਂ ਦੇ ਨਾਲ ਰਿਹਾ। ਪੰਜਾਬ ਤੁਹਾਡੇ ਹਵਾਲੇ ਹੋਏ, ਤੁਸੀਂ ਜਨਸੰਘ ਨੂੰ ਨਾਲ ਲਿਆ ਹੋਏ, ਭਾਰਤੀ ਜਨਤਾ ਪਾਰਟੀ ਨੂੰ। ਬਿਲਕੁਲ। ਦਿੱਲੀ ਦੇ ਵੀ ਤੁਸੀਂ ਭਾਈਵਾਲ ਹੋਵੋ। ਕਿਹੜੀ ਮੰਗ ਪੰਜਾਬ ਦੀ ਹੈ ਜਿਹੜੀ ਇਹਨਾਂ ਨੇ ਮਨਵਾਈ? ਉਹ ਸਭ ਤੋਂ ਪੁਰਾਣੀ ਸਿੱਖਾਂ ਦੀ ਜਮਾਤ ਜਿਹੜੀ ਖੂਨ ਦੇ ਨਾਲ, ਜਿਹਦਾ ਇਤਿਹਾਸ ਗੁਰਦੁਆਰਾ ਸੁਧਾਰ ਲਹਿਰ ਔਰ ਉਸ ਦੇ ਨਾਲ ਸਿੰਜਿਆ ਹੋਇਆ ਸੀ। ਮੋਗੇ ਦੇ ਵਿੱਚ ਜਿਹੜਾ ਉਹਨੇ ਅਜੀਤਵਾਲ ਮੋਗੇ ਦੇ ਨਾਲ ਹੈ, ਉੱਥੇ ਅਕਾਲੀ ਦਲ ਨੇ ਆਪਣੀ ਬਾਦਲ ਦੇ ਥੱਲੇ ਕਾਨਫਰੰਸ ਕਰਕੇ 1996 ਸੀ ਜਾਂ 97 ਪੀਰੀਅਡ ਸੀ, ਉਹਨਾਂ ਨੇ ਡਿਕਲੇਅਰ ਕਰਤਾ ਕਿ ਹੁਣ ਅਕਾਲੀ ਦਲ ਕੋਈ ਸਿੱਖਾਂ ਦੀ ਪਾਰਟੀ ਨਹੀਂ ਹੈ। ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ? ਉਹ ਜੀ ਲਿਫਾਫੇ 'ਚੋਂ ਨਿਕਲੇਗਾ ਕਿ ਐਂ ਉੱਥੇ ਮੌਕੇ 'ਤੇ ਲਿਫਾਫਾ ਖੋਲ੍ਹਣਗੇ। ਬਾਦਲ ਨੇ ਕਿਹਨੂੰ ਕਿਹਾ? ਉਹਦੇ 'ਚ ਗਿਆਨੀ ਗੁਰਬਚਨ ਸਿੰਘ ਜਿਹਨੇ ਸੌਦਾ ਸਾਧ ਦੀ ਮੁਆਫੀ ਦਾ ਡਰਾਮਾ ਰਚਿਆ ਇਹਨਾਂ ਦੇ ਕਹਿਣ ਦੇ ਉੱਤੇ, ਉਸ ਦੀਆਂ ਫਿਲਮਾਂ ਰਿਲੀਜ਼ ਕਰਵਾਈਆਂ। ਉਹਨੇ 2 ਟਾਈਟਲ ਬਾਦਲ ਨੂੰ ਆਪਣੀ ਜਥੇਦਾਰੀ ਕਾਲ 'ਚ ਦਿੱਤੇ, ਇੱਕ ਪੰਥ ਰਤਨ, ਇੱਕ ਫਖਰੇ ਕੌਮ। ਸਿੱਖੀ ਸੰਸਥਾਵਾਂ ਨੂੰ ਤਾਂ ਅੱਧੀ ਸਦੀ 'ਚ ਇਹਨੇ ਖਤਮ ਕੀਤਾ ਹੀ ਕੀਤਾ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਉਹਨਾਂ ਨੂੰ ਕਰਨ ਵਾਲੇ ਸੌਦਾ ਸਾਧ ਨੂੰ ਸ਼ੀਲਡ ਕਰਨਾ, ਸੁਮੇਧ ਸੈਣੀ ਵਰਗਾ ਬੁੱਚੜ ਉਸ ਨੂੰ DGP ਲੈਵਲ 'ਤੇ ਲਿਆਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼ ਮਹਾਂ। ਤੁਹਾਡੀ ਹੋਸਟ ਅਨੀਲਮ ਖੁਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕੁਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ, ਅੱਜ 25 ਅਪ੍ਰੈਲ 2023 12 ਵਿਸਾਖ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬੈਲਫਾਲਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, Facebook, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਦੇ ਪ੍ਰੋਗਰਾਮ ਸੱਚੋ ਸੱਚ ਨਾਲ Facebook ਰਾਹੀਂ ਜੁੜੇ ਤਾਂ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ, ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ ਨਵਤੇਜ ਸਿੰਘ ਅਰੋੜਾ ਨੂੰ। ਸੋ ਇਹਨਾਂ ਨੇ ਕਿਹਾ ਹੈ ਕਿ ਅੱਜ ਜੋ ਵਰਤਾਰਾ ਚੱਲ ਰਿਹਾ ਹੈ, ਸੰਘਰਸ਼ ਨੂੰ, ਜਾਗਰੂਕਤਾ ਨੂੰ ਹੁਣ ਸਰਕਾਰ ਦੀ ਖੇਡ ਹੀ ਦਰਸਾਇਆ ਜਾ ਰਿਹਾ ਹੈ ਅਤੇ ਇਹ ਵੀ ਕਿ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਨਾਲ ਸਭ ਕੁਝ ਖਤਮ ਹੋ ਗਿਆ ਹੈ, ਖੇਡ ਮੁੱਕ ਚੁੱਕੀ ਹੈ। ਹੁਣ ਸਾਰੇ ਜਣੇ ਚੁੱਪ ਕਰਕੇ ਬਹਿ ਜਾਓ। ਸਵਾਲ ਇਹ ਹੈ ਕਿ ਆਪ ਸਿਰ ਸਵਾਹ ਪਾਉਣ ਵਾਲੇ
ਵਰਤਾਰੇ ਪਿੱਛੇ ਕਾਰਨ ਕੀ ਹੈ? ਕੀ ਇਹ ਇਕੱਲਾ ਸਰਕਾਰੀ ਬਿਰਤਾਂਤ ਜ਼ਿੰਮੇਵਾਰ ਹੈ ਜਾਂ ਅਸੀਂ ਵੀ ਜ਼ਿੰਮੇਵਾਰ ਹਾਂ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੁਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸਿਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv ਤੇ। ਸੋ ਵੀਅਰਸ, ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ਼ ਸਿੰਘ ਬਾਦਲ 95 ਸਾਲ ਦੀ ਉਮਰ ਭੋਗ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ। ਸੋ ਭਾਰਤ ਸਰਕਾਰ ਨੇ ਉਹਨਾਂ ਦੇ ਸ਼ੋਕ ਦੇ ਵਿੱਚ 2 ਦਿਨ ਦਾ ਸਰਕਾਰੀ ਜਿਹੜਾ ਹੈ ਸੋਗ ਐਲਾਨਿਆ ਔਰ ਇਸ ਦਾ ਮਤਲਬ ਹੈ ਕਿ 2 ਦਿਨ ਜਿਹੜੀ ਸਰਕਾਰੀ ਇਮਾਰਤਾਂ ਤੇ ਜਿਹੜਾ ਤਿਰੰਗਾ ਝੰਡਾ ਉਹ ਅੱਧ ਝੁਕਿਆ ਰਹੇਗਾ। ਔਰ ਪ੍ਰਕਾਸ਼ ਸਿੰਘ ਬਾਦਲ ਨੂੰ ਪੰਥ ਪ੍ਰਸਤ ਸਿੱਖ ਇੱਕ RSS ਏਜੰਟ ਵਜੋਂ ਦੇਖਦੇ ਹਨ, ਜਿਸ ਨੇ ਪਿਛਲੇ 50 ਵਰਿਆਂ ਵਿੱਚ ਸਿੱਖ ਸੰਸਥਾਵਾਂ ਦਾ ਪੂਰੀ ਤਰ੍ਹਾਂ ਘਾਣ ਕੀਤਾ ਅਤੇ ਸਿੱਖ ਪਾਰਟੀ ਅਕਾਲੀ ਦਲ ਨੂੰ RSS ਦੇ ਐਕਸਟੈਂਸ਼ਨ ਬਣਾ ਰੱਖਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਕੈਲਗਰੀ ਕੈਨੇਡਾ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਨੇ ਬਿਲਕੁਲ ਠੀਕ ਕਿਹਾ, ਕਿਉਂਕਿ ਇਸ ਵੇਲੇ ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦੀ ਗ੍ਰਿਫਤਾਰੀ ਤੋਂ ਬਾਅਦ ਔਰ ਇਸ ਸਾਰੇ ਪੀਰੀਅਡ ਦੇ ਵਿੱਚ ਜਿਹੜਾ ਆਪਣਿਆਂ ਵੱਲੋਂ ਵੀ ਸਰਕਾਰੀ ਨੈਰੇਟਿਵ ਦੇ ਲਗਭਗ ਵਾਂਗ ਹੀ ਜਿਹੜਾ ਆਪਾਂ ਨਖੇਦੀ ਵਾਲਾ ਬਿਰਤਾਂਤ ਸਿਰਜਿਆ ਗਿਆ, ਉਸ ਨੇ ਸੰਵੇਦਨਸ਼ੀਲ ਸਿੱਖਾਂ ਨੂੰ, ਪੰਥਕ ਸਿੱਖਾਂ ਨੂੰ ਜਾਂ ਵਿਚਾਰਵਾਨ ਸਿੱਖਾਂ ਨੂੰ ਕਾਫੀ ਠੇਸ ਪਹੁੰਚਾਈ ਹੈ। ਕਿਉਂਕਿ ਉਹ ਇਹ ਸਮਝਦੇ ਨੇ ਕਿ ਅਸੀਂ ਜਾਣੇ ਅਣਜਾਣੇ ਦੁਸ਼ਮਣ ਦੇ ਹੱਥਾਂ 'ਚ ਹੀ ਖੇਡਦੇ ਹਾਂ। ਇੱਕ ਪਾਸੇ ਅਸੀਂ ਇਹ ਵੀ ਦੁਹਰਾਉਂਦੇ ਹਾਂ ਕਿ ਸ਼ਾਹ ਮੁਹੰਮਦ ਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ, ਕਿ ਬਿਨਾਂ ਲੀਡਰ ਤੋਂ ਕਿਵੇਂ ਕਈ ਵਾਰ ਨੋ ਮੈਟਰ ਕਿੰਨੀ ਲਾਇਲਟੀ ਨਾਲ ਫੌਜ ਲੜ ਰਹੀ ਹੋਏ, ਪਰ ਅਲਟੀਮੇਟਲੀ ਡਿਸੀਜਨ ਮੇਕਿੰਗ ਦੇ ਵਿੱਚ ਤਾਂ ਇੱਕ ਵੱਡਾ ਰੋਲ ਲੀਡਰ ਦਾ ਹੁੰਦਾ ਹੈ। ਸੋ ਇਸੇ ਤਰ੍ਹਾਂ ਅਸੀਂ ਇਸ ਗੱਲ ਨੂੰ ਰਿਗਰੈਟ ਕਰਦੇ ਹਾਂ, 47 ਦੇ ਦੌਰ ਨੂੰ ਲੈ ਕੇ ਵੀ ਰਿਗਰੈਟ ਕਰਦੇ ਹਾਂ। ਪਰ ਜੇ ਮੌਜੂਦਾ ਦੌਰ 'ਚ ਵੀ ਦੇਖੀਏ, ਕਿਉਂਕਿ ਵੈਸੇ ਤਾਂ ਹਰ ਸ਼ਖਸੀਅਤ ਦੇ ਆਪਣੇ ਗੁਣ ਔਗਣ ਨੇ, ਕਿਸੇ ਨੂੰ ਕੰਪੇਅਰ ਨਹੀਂ ਕੀਤਾ ਜਾ ਸਕਦਾ, ਪਰ ਜੇ ਅਸੀਂ 1977-78 ਦੇ ਦੌਰ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਆਮਦ ਦੇਖੀਏ ਸਿੱਖਾਂ ਦੇ ਧਾਰਮਿਕ ਔਰ ਸਿਆਸੀ ਸੀਨ ਤੇ ਜੋ ਵਰਤਾਰਾ ਹੁਣ ਨਜ਼ਰ ਆਉਂਦਾ ਹੈ, ਉਦੋਂ ਆਪਣਿਆਂ ਵੱਲੋਂ ਕੋਈ ਵੱਖਰਾ ਨਹੀਂ ਸੀ। ਇਹਦੇ ਬਾਵਜੂਦ ਕਿ ਸੰਤ ਪਿੰਡਾਂ ਵਾਲਿਆਂ ਨੇ ਜੂਝ ਕੇ ਸ਼ਹੀਦੀ ਪਾਈ, 18ਵੀਂ ਸਦੀ ਦੇ ਇਤਿਹਾਸ ਨੂੰ ਦੁਹਰਾਇਆ ਸਿੰਘਾਂ ਨੇ, ਲੇਕਿਨ ਅੱਜ ਵੀ ਤੁਹਾਨੂੰ ਆਪਣਿਆਂ ਦੇ ਵਿੱਚ ਇੱਕ ਤਬਕਾ, ਬਹੁਤ ਸਾਰੀਆਂ ਲਿਖਤਾਂ ਦੇ ਵਿੱਚ ਤੁਸੀਂ ਦੇਖੋਗੇ ਕਿਸੇ ਨੇ ਲਿਖਿਆ ਕਿ ਜੀ ਉਹ ਫਰੈਂਕਨਸਟਾਈਨ ਕ੍ਰੀਏਟ ਕੀਤਾ ਉਹਨਾਂ ਨੇ, ਇੰਦਰਾ ਗਾਂਧੀ ਨੇ, ਉਹ ਫਿਰ ਜਿੰਨ ਜਿਹੜਾ ਬੋਤਲ 'ਚੋਂ ਬਾਹਰ ਆ ਗਿਆ ਫਿਰ ਵਾਪਸ ਬੋਤਲ 'ਚ ਨਹੀਂ ਪਿਆ। ਆਪਣਿਆਂ ਵੱਲੋਂ ਵੀ ਦੇਖੋ ਜੀ, ਭਾਵੇਂ ਚਲੋ ਬਾਅਦ 'ਚ ਸ਼ਹੀਦੀ ਪਾ ਲਈ, ਉਹ ਤਾਂ ਹੁੰਦਾ ਕਈ ਵਾਰ ਤਾਂ ਕਿਸੇ ਨੂੰ ਜਦੋਂ ਤੁਸੀਂ ਬਿਲਕੁਲ ਹੀ ਧੱਕ ਦਿੰਦੇ ਹੋ, ਫਿਰ ਆਈ ਤੇ ਲਿਆਂਦਾ ਤਾਂ ਕਾਂਗਰਸ ਨਹੀਂ ਸੀ ਨਾ ਜੀ। ਸੋ ਤੁਹਾਨੂੰ ਅੱਜ ਤੱਕ ਵੀ 39 ਸਾਲ ਬੀਤਣ ਬਾਅਦ ਵੀ ਉਹਨਾਂ ਦੀ ਸ਼ਹਾਦਤ ਤੋਂ ਇਸ ਕਿਸਮ ਦੇ ਆਪਣਿਆਂ 'ਚ ਗੱਲ ਕਰਨ ਵਾਲੇ ਮਿਲ ਜਾਂਦੇ। ਇਹੀ ਵਰਤਾਰਾ ਫਿਰ ਅਸੀਂ ਦੀਪ ਸਿੱਧੂ ਦੇ ਹਵਾਲੇ ਨਾਲ ਦੇਖਦੇ ਹਾਂ। ਉਸ ਤੋਂ ਵੀ ਪਹਿਲਾਂ ਜੇ ਅਸੀਂ 1970 'ਚ ਦੇਖੀਏ, ਦਲ ਖਾਲਸਾ ਜਿਨ੍ਹਾਂ ਦੇ ਬਾਨੀ ਭਾਈ ਗਜਿੰਦਰ ਸਿੰਘ ਹੋਰਾਂ ਨੇ ਕਿਵੇਂ ਜਿਹੜਾ ਸੇਧਤ ਇੰਟੈਲੈਕਚੁਅਲ ਅਗਵਾਈ ਵੀ ਦਿੱਤੀ, ਉਹ 5 ਤੀਰ ਹੋਰ ਦੇ ਰੂਪ 'ਚ ਹੋਏ। ਔਰ ਫਿਰ ਜਦੋਂ ਉਹਨਾਂ ਨੇ ਸੰਤ ਪਿੰਡਾਂ ਵਾਲਿਆਂ ਦੀ ਗ੍ਰਿਫਤਾਰੀ ਤੋਂ 20 ਸਤੰਬਰ 1981 ਨੂੰ ਗ੍ਰਿਫਤਾਰੀ ਤੋਂ 9 ਦਿਨ ਬਾਅਦ ਭਾਰਤੀ ਜਹਾਜ਼ ਜਿਹੜਾ ਅਗਵਾ ਕਰਕੇ ਲਾਹੌਰ ਲਗਾਏ ਔਰ ਉਹਨਾਂ ਨੇ ਸੰਤਾਂ ਦੀ ਰਿਲੀਜ਼ ਲਈ ਔਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾਵਾਂ ਦੇਣ ਦੀ ਮੰਗ ਕੀਤੀ। ਉਦੋਂ ਪੀਰੀਅਡ 'ਚ ਵੀ ਤੁਸੀਂ ਦੇਖੋਗੇ ਵੀ ਕਹਾਣੀਆਂ ਇਹੀ ਹੋਣਗੀਆਂ ਕਿ ਜੀ ਜਿਹੜੇ ਚੰਡੀਗੜ੍ਹ ਦੇ ਅਰੋਮਾ ਹੋਟਲ ਦੇ ਵਿੱਚ ਭਾਈ ਗਜਿੰਦਰ ਸਿੰਘ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ, ਪਹਿਲੀ ਦਲ ਖਾਲਸਾ ਬਣਾਉਣ ਦਾ ਐਲਾਨ ਕੀਤਾ ਸੀ, ਉਹਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਦਿੱਤਾ ਸੀ। ਔਰ ਇਹ ਲਗਾਤਾਰਤਾ ਨਾਲ ਕਿਹਾ ਜਾਂਦਾ ਰਿਹਾ, ਇੱਕ ਪਾਸੇ ਗਿਆਨੀ ਜ਼ੈਲ ਸਿੰਘ ਨੂੰ ਦਲ ਖਾਲਸਾ ਦੇ ਬਾਨੀ ਵਜੋਂ ਵੀ ਜਿਹੜਾ ਕਿ ਭਾਈ ਫਾਈਨੈਂਸ਼ੀਅਲ ਹੈਲਪ ਉਹਨਾਂ ਦੀ ਸੀ, ਦੂਸਰੇ ਪਾਸੇ ਸੰਤ ਪਿੰਡਾਂ ਵਾਲਿਆਂ ਦੇ ਨਾਲ ਵੀ ਗਿਆਨੀ ਜ਼ੈਲ ਸਿੰਘ ਨੂੰ ਜੋੜ ਕੇ ਜਿਹੜਾ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਕਿ ਦੋਨੋਂ ਹੀ ਜਿਹੜੀਆਂ ਨੇ ਧਿਰਾਂ ਇਹ ਸਰਕਾਰ ਨੇ ਖੜੀਆਂ ਕੀਤੀਆਂ।
ਵਕਤ ਬੀਤਦਾ ਗਿਆ ਅਸੀਂ ਦੇਖਦੇ ਹਾਂ ਕਿ ਹਰ ਸਚਿਆਰੇ ਬੰਦੇ ਨੂੰ ਕਿਤੇ ਨਾ ਕਿਤੇ ਜਿਹੜਾ ਹੈ ਇਵੇਂ ਹੀ ਦੁਸ਼ਮਣ ਤਾਂ ਸਮਝਦਾ ਹੁੰਦਾ ਹੈ ਪੋਟੈਂਸ਼ੀਅਲ, ਉਹਨਾਂ ਨੇ ਤਾਂ ਆਪਣਾ ਨੈਰੇਟਿਵ ਸਿਰਜਣਾ ਹੀ ਹੁੰਦਾ ਹੈ ਜੀ। ਇਹੀ ਹਾਲ ਜਿਹੜਾ ਫਿਰ ਅਸੀਂ ਦੀਪ ਸਿੱਧੂ ਦੇ ਵੇਲੇ ਵੀ ਦੇਖਦੇ ਕਿ ਇਹਦੇ ਬਾਵਜੂਦ ਕਿ ਉਹ ਆਪਣਾ ਇੱਕ ਕੈਰੀਅਰ, ਆਪਣਾ ਪ੍ਰੋਫੈਸ਼ਨ, ਆਪਣਾ ਕਿੱਤਾ ਫਿਲਮੀ ਦੁਨੀਆ ਦਾ, ਲੀਗਲ ਦੁਨੀਆ ਦਾ ਛੱਡ ਕੇ ਫੀਲਡ ਦੇ ਵਿੱਚ ਉਤਰਦਾ ਜੀ, ਉਸ ਨੂੰ ਵੀ ਆਪਣਿਆਂ ਵੱਲੋਂ ਹੀ ਇਸ ਤਰੀਕੇ ਦੇ ਨਾਲ ਕਦੇ ਬੀਜੇਪੀ ਨਾਲ ਜੋੜ ਕੇ, ਕਦੇ ਫਾਰਮਰ ਮੂਵਮੈਂਟ ਨੂੰ ਡਿਸਟਰੋਏ ਕਰਨ ਦੇ ਲਈ 26 ਜਨਵਰੀ ਦੇ ਝੰਡਾ ਚਲਾਉਣ ਤੋਂ ਬਾਅਦ ਲਾਲ ਕਿਲ੍ਹੇ ਦੇ ਉੱਤੇ ਫਿਰ ਤਾਂ ਬਿਲਕੁਲ ਉਂਗਲਾਂ ਤੇ ਗਿਣਨ ਵਾਲੇ ਸੀ ਜਿਹੜੇ ਉਹਨਾਂ ਦੀ ਹਮਾਇਤ 'ਚ ਖਲੋਤੇ। ਜੀ, ਇਹੀ ਹਾਲ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੇ ਹਵਾਲੇ ਨਾਲ ਦੇਖਦੇ ਹਾਂ। ਬਿਲਕੁਲ। ਉਹਨਾਂ ਦੀ ਆਮਦ ਕਿਵੇਂ ਹੋਈ, ਕੌਣ ਲਿਆਇਆ, ਉਹਨਾਂ ਦਾ ਜੀ ਨੰਬਰ ਬਲੌਕ ਕਰਤਾ ਸੀ ਦੀਪ ਸਿੱਧੂ ਨੇ, ਪ੍ਰਧਾਨ ਕਿਹਨੇ ਬਣਾਤਾ, ਦੀਪ ਸਿੱਧੂ ਦਾ ਪਰਿਵਾਰ ਕੀ ਕਹਿੰਦਾ ਹੈ, ਦੂਜਾ ਕੀ ਕਹਿੰਦਾ ਹੈ, ਇਸ ਕਿਸਮ ਦੀਆਂ ਬਿਆਨਬਾਜ਼ੀਆਂ। ਹਾਲਾਂ ਜਿਹੜੀ ਹੈ ਉਹਨਾਂ ਦੀ ਅਪਰੋਚ ਇਹੀ ਸੀ ਇੱਕ ਸਟੇਜ ਤੇ, ਤਾਂ ਉਹਨਾਂ ਨੇ ਫਿਰ ਜਾ ਕੇ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਭੋਗ ਦੇ ਮੌਕੇ ਜਾਂ ਦੂਜੇ ਵੀ, ਹਾਲਾਂ ਸ਼ੁਰੂ 'ਚ ਉਹਨਾਂ ਵੱਲੋਂ ਵੀ ਇਸ ਕਿਸਮ ਦਾ ਥੋੜ੍ਹਾ ਬਹੁਤ ਜਿਹੜੀ ਹੈ ਨੈਗੇਟਿਵਿਟੀ ਦੂਸਰਿਆਂ ਪ੍ਰਤੀ ਆ ਜਾਂਦੀ ਸੀ, ਕਿ ਕੋਈ ਪ੍ਰਾਈਵੇਟਲੀ ਸੀ ਜਾਂ ਪਬਲਿਕਲੀ ਘੱਟ ਸੀ। ਲੇਕਿਨ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਹੋਰਾਂ ਦਾ ਜਿਹੜਾ ਏਜੰਡਾ ਅੰਮ੍ਰਿਤ ਛਕਾਉਣ ਦਾ, ਡਰੱਗ ਡੀ ਐਡਿਕਸ਼ਨ ਔਰ ਪਾਤਸ਼ਾਹੀ ਦਾਅਵੇ ਦਾ, ਇਹ ਉਸ ਗਰਾਊਂਡ ਦੇ ਉੱਤੇ ਜਿਸ ਦੇ ਉੱਤੇ ਪਹਿਲਾਂ ਹੀ ਦੀਪ ਸਿੱਧੂ, ਫਾਰਮਰ ਮੂਵਮੈਂਟ ਜਾਂ ਉਸ ਤੋਂ ਪਹਿਲਾਂ ਇਤਿਹਾਸਕ ਤੌਰ ਦੇ ਉੱਤੇ ਦਲ ਖਾਲਸਾ ਦੀ ਇੱਕ ਆਪਣੀ ਕੰਟੀਨਿਊਟੀ ਹੈ, ਜੁਝਾਰੂ ਲਹਿਰ ਦੀ ਇੱਕ ਆਪਣੀ ਦੇਣ ਹੈ, ਔਰ ਡਾਇਸਪੋਰਾ ਸਿੱਖਾਂ ਦੇ ਵੱਲੋਂ ਜੋ ਅਵੇਅਰਨੈਸ ਦਾ ਲੈਵਲ ਖੜਾ ਕੀਤਾ ਗਿਆ ਇਹ ਸਾਰੇ 4 ਦਹਾਕਿਆਂ, ਜਿਹਦਾ ਇੱਕ ਆਪਣਾ ਰੋਲ ਹੈ। ਕਈ ਵਾਰ ਉਹ ਪ੍ਰੋਪਰਲੀ ਹਰ ਇੱਕ ਨੂੰ ਉਹਨਾਂ ਕ੍ਰੈਡਿਟ ਨਹੀਂ ਦਿੱਤਾ ਜਾਂਦਾ, ਫਿਰ ਕਈ ਸਾਡੇ ਵੀਰ ਨਾਰਾਜ਼ ਵੀ ਹੁੰਦੇ ਨੇ। ਮੈਨੂੰ ਵੀ ਇੱਕ ਵੀਰ ਨੇ ਜਿਹੜੇ ਸਾਡੇ ਸੀਨੀਅਰ ਨੇ ਪਿਛਲੇ ਦਿਨਾਂ 'ਚ ਲਿਖਿਆ, ਕੱਲ੍ਹ ਵਾਲੇ 'ਚ ਉਹਨਾਂ ਦਾ ਕਾਮੈਂਟ ਸੀ ਕਿ ਜੀ ਸਪੀਚ ਤੁਹਾਡੀ ਬਹੁਤ ਵਧੀਆ ਸੀ ਪਰ ਤੁਸੀਂ ਫਲਾਂ ਜਥੇਬੰਦੀ ਦਾ ਜਿਹੜਾ ਹੈ ਉਹ ਨਹੀਂ ਜ਼ਿਕਰ ਕੀਤਾ। ਇਵੇਂ ਨਹੀਂ ਹੁੰਦਾ। ਬਹੁਤ ਵਾਰ ਇੱਕ ਤੁਹਾਡਾ ਬੋਲਣ ਵੇਲੇ ਤਾਂ ਆਪਣੀ ਰੋਹ ਹੁੰਦੀ ਹੈ, ਬਹੁਤ ਵਾਰ ਇਹ ਹਾਂ ਜਦੋਂ ਤੁਸੀਂ ਐਨਾਲਿਸਿਸ ਕਰਦੇ ਹੋ ਬਹੁਤ ਡੀਟੇਲ ਦੇ ਵਿੱਚ, ਫਿਰ ਤੁਸੀਂ ਸਾਰੀਆਂ ਧਿਰਾਂ ਨੂੰ ਜਿਹੜਾ ਉਹਨਾਂ ਦਾ ਕਰਦੇ ਹੋ। ਪਰ ਚਲੋ ਹਰ ਇੱਕ ਨੂੰ ਜਿਹੜਾ ਹੈ ਉਹ ਹੱਕ ਵੀ ਹੈ ਆਪਣੀ ਗੱਲ ਕਹਿਣ ਦਾ। ਸੋ ਜਿਵੇਂ ਵੀਰ ਨਵਤੇਜ ਸਿੰਘ ਹੋਰਾਂ ਨੇ ਕਿਹਾ ਕਿ ਭਾਈ ਅਸੀਂ ਅਲਟੀਮੇਟਲੀ ਬਹੁਤ ਵਾਰ ਸਿਰ 'ਚ ਸੁਆਹ ਪਾਉਣੋਂ ਨਹੀਂ ਹਟਦੇ, ਔਰ ਫਿਰ ਜਦੋਂ ਬਹੁਤ ਸਮਾਂ ਬੀਤ ਜਾਏਗਾ, ਜਿਵੇਂ ਅੱਜ ਦੇ ਦੌਰ 'ਚ ਅਸੀਂ 47 ਦੇ ਦੌਰ ਦੀ ਲੀਡਰਸ਼ਿਪ ਦੀਆਂ ਗਲਤੀਆਂ ਕੱਢਦੇ ਹਾਂ, ਜਾਂ ਪਿੰਡਾਂ ਵਾਲੇ ਦੇ ਪੀਰੀਅਡ 'ਚ ਕਿਵੇਂ ਅਕਾਲੀਆਂ ਨੇ ਉਹਨਾਂ ਦੇ ਨਾਲ ਬੇਵਫਾਈ ਕੀਤੀ, ਔਰ ਅੱਜ ਜਿਹੜਾ ਉਸ ਬੇਵਫਾਈ ਦਾ ਵੱਡਾ ਕਿਰਦਾਰ ਸੀ ਜਿਸ ਨੇ ਬਿਲਕੁਲ ਸਰਕਾਰੀ ਟੂਲ ਦਾ ਜਿਹੜਾ ਹੈ ਉਹ ਕਿਰਦਾਰ ਨਿਭਾਇਆ, ਉਹ ਅੱਜ ਇਸ ਫਾਨੀ ਸੰਸਾਰ ਤੋਂ ਚਲਾ ਗਿਆ। ਤੁਰ ਤਾਂ ਸਭ ਨੇ ਜਾਣਾ, ਲੇਕਿਨ ਬਹੁਤ ਵਾਰ ਇਹਦੇ ਬਾਵਜੂਦ ਕਿ ਇੱਕ ਪਾਸਾ ਤਾਂ ਹਮੇਸ਼ਾ ਆਪਣੀ ਕਹਾਣੀ ਬਿਆਨਦਾ ਹੈ, ਇੰਡੀਅਨ ਸਟੇਟ ਵਰਸਸ ਖਾਲਸਾ ਪੰਥ ਹੈ ਇੱਕ ਨੈਰੇਟਿਵ, ਉਹ ਪ੍ਰੋਬਲਮ ਸੰਤ ਪਿੰਡਾਂ ਵਾਲਿਆਂ ਤੋਂ ਇੰਡੀਅਨ ਸਟੇਟ ਦੇ ਕਿਰਦਾਰ ਵਾਲਿਆਂ ਨੂੰ ਹੋਵੇ ਤਾਂ ਸਮਝ ਆ ਸਕਦੀ ਹੈ। ਉਹ ਸਟੇਟ ਦੇ ਵਿੱਚ ਬੈਠੇ ਲੋਕ ਨੇ, ਉਹਨਾਂ ਦਾ ਪਾਲਤੂ ਮੀਡੀਆ, ਜਾਂ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਭਾਈ ਇਹ ਜਿਹੜੇ ਸਿੱਖ ਆਪਣੇ ਹੱਕਾਂ ਦੀ ਗੱਲ ਕਰਦੇ ਨੇ, ਆਪਣੀ ਆਜ਼ਾਦੀ ਦੀ ਗੱਲ ਕਰਨਗੇ, ਭਾਰਤ ਜਿਹੜਾ 1000 ਸਾਲ ਦੀ ਗੁਲਾਮੀ ਤੋਂ ਬਾਅਦ ਸਿੱਖਾਂ ਨੂੰ ਜਿੱਥੇ ਕੁਰਬਾਨੀ ਦੇ ਬੱਕਰੇ ਬਣਾ ਕੇ ਅਸੀਂ ਇਸਤੇਮਾਲ ਕੀਤਾ, ਜੇ ਇਹਨਾਂ ਨੇ ਆਪਣੀ ਹੋਣੀ ਸਿਰਜਣ ਵੱਲ ਤੁਰ ਪਏ ਤੇ ਸਾਡੀ ਕੋਈ ਹੋਂਦ ਨਹੀਂ ਰਹੇਗੀ। ਉਹ ਜੋ ਵੀ ਹਰਬੇ ਵਰਤਣ ਉਹ ਤਾਂ ਸਮਝ ਆ ਸਕਦਾ, ਪਰ ਜਿਹੜੀ ਕੌਮ ਪਿਸ ਰਹੀ ਹੋਏ, ਜਿਹੜੀ ਕੌਮ ਦੇ ਉੱਤੇ ਗੁਲਾਮੀ ਨਾਫਿਜ਼ ਕੀਤੀ ਗਈ ਹੋਏ, ਪੈਰ ਪੈਰ ਤੇ ਉਹਨਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੋਏ, ਇਹ ਅਹਿਸਾਸ ਕਰਵਾਇਆ ਜਾ ਰਿਹਾ ਹੋਏ ਕਿ ਤੁਸੀਂ ਬਰਾਬਰ ਦੇ ਸ਼ਹਿਰੀ ਨਹੀਂ ਹੋ, ਉਹਨਾਂ ਨੂੰ ਵੀ ਦੁਸ਼ਮਣ ਨਾਲੋਂ ਜ਼ਿਆਦਾ ਆਪਣਿਆਂ ਦੇ ਵਿੱਚ ਨੁਕਸ ਨਜ਼ਰ ਆਉਣ। ਹੁਣ ਜੇ ਅਸੀਂ ਬਾਰ-ਬਾਰ ਸਟਾਕਹੋਮ ਸਿੰਡਰੋਮ ਦਾ ਜ਼ਿਕਰ ਕਰਦੇ ਤੇ ਸਾਡਾ ਇੱਕ ਵੱਡਾ ਤਬਕਾ ਜਿਹੜਾ ਹੈ ਉਸ ਦਾ ਸ਼ਿਕਾਰ ਹੋ ਚੁੱਕਾ ਹੈ। ਇਹ ਵਰਤਾਰਾ ਅਸੀਂ ਸਾਰੇ ਪੀਰੀਅਡ ਦੇ ਵਿੱਚ ਦੇਖਿਆ। ਸੋ ਵੀਰ ਨਵਤੇਜ ਸਿੰਘ ਹੋਰਾਂ ਦਾ ਬਹੁਤ-ਬਹੁਤ ਸ਼ੁਕਰੀਆ। ਔਰ ਹੁਣ ਅਸੀਂ ਗੱਲ ਕਰਦੇ ਦੋ ਹਸਤੀਆਂ ਜਿਹੜੀਆਂ ਇਹਨਾਂ 2-3 ਦਿਨਾਂ ਦੇ ਵਿੱਚ ਗਈਆਂ ਤੇ ਜਿਨ੍ਹਾਂ ਨੂੰ RSS ਜਾਂ ਭਾਰਤ ਦੀ ਸਰਕਾਰ ਨੇ ਬਹੁਤ ਜਿਹੜਾ ਸਨਮਾਨਿਤ ਕੀਤਾ ਆਪਣੇ ਸ਼ਬਦਾਂ ਦੇ ਗੁਲਦਸਤਿਆਂ ਨਾਲ। ਪ੍ਰਕਾਸ਼ ਸਿੰਘ ਬਾਦਲ ਦੀ ਯਾਦ ਦੇ ਵਿੱਚ ਤਾਂ ਮੋਦੀ ਔਰ ਅਮਿਤ ਸ਼ਾਹ ਔਰ RSS ਇੰਨਾ ਬੇਬਲ ਹੈ ਕਿ ਉਹਨਾਂ ਨੇ 2 ਦਿਨ ਦਾ ਸਰਕਾਰੀ ਸ਼ੋਕ
ਐਲਾਨਿਆ। ਸਾਰੇ ਭਾਰਤ ਭਰ ਦੇ ਵਿੱਚ ਜਿੱਥੇ ਜਿੱਥੇ ਸਰਕਾਰੀ ਇਮਾਰਤਾਂ ਨੇ ਤਿਰੰਗੇ ਅੱਧੇ ਝੁਕੇ ਰਹਿਣਗੇ। ਕੋਈ ਐਂਟਰਟੇਨਮੈਂਟ ਜਾਂ ਕੋਈ ਵੀ ਖੁਸ਼ੀ ਦੇ ਜੇ ਕੋਈ ਡਿਨਰ ਜਾਂ ਦੂਜੇ ਤੀਜੇ ਸੈਲੀਬ੍ਰੇਸ਼ਨਸ ਰੱਖੀਆਂ ਸਭ ਸਥਗਿਤ ਕਰ ਦਿੱਤੀਆਂ ਗਈਆਂ। ਹੁਣ ਇੰਡੀਆ ਦਾ ਜਿਹੜਾ ਰੇਡੀਓ ਜਾਂ ਟੀਵੀ ਤਾਂ ਸਾਨੂੰ ਇੱਥੇ ਸੁਣਦਾ ਨਹੀਂ। ਵੈਸੇ ਮੈਨੂੰ ਲੱਗਦਾ ਹੈ ਵੀ ਰਘੂਵਰ ਰਾਘਵ ਰਾਜਾ ਰਾਮ ਪਤਿਤ ਪਾਵਨ ਸੀਤਾ ਰਾਮ ਬਿਨਾਂ ਤਬਲੇ ਤੋਂ ਇਹ ਮਿਊਜ਼ਿਕ ਵੀ ਚੱਲ ਰਿਹਾ ਹੋਏਗਾ। ਰਵੀ ਸ਼ੰਕਰ ਦੀ ਸ਼ੋਕ ਦੀ ਜਿਹੜੀ ਹੈ ਉਹ ਸਿਤਾਰ ਵੀ ਵੱਜ ਰਹੀ ਹੋਏਗੀ, ਕਿਉਂਕਿ ਉਹਨਾਂ ਦਾ ਇੱਕ ਵੱਡਾ ਰਤਨ RSS ਜੂਲ ਪ੍ਰਕਾਸ਼ ਸਿੰਘ ਬਾਦਲ ਉਹ 95 ਸਾਲ ਦੀ ਉਮਰ ਭੋਗ ਕੇ ਆਪਣੀਆਂ ਸੇਵਾਵਾਂ ਪੂਰੀ ਤਰ੍ਹਾਂ ਸੰਘ ਦੇ ਜਿਸਨੇ ਸਮਰਪਿਤ ਕੀਤੀਆਂ, ਜਿਸ ਨੇ ਹਰ ਹਾਲਤ ਦੇ ਵਿੱਚ ਜਦੋਂ ਸਿੱਖਾਂ ਦਾ ਇਹਨਾਂ ਤੋਂ ਖਹਿੜਾ ਛਡਾ ਕੇ ਕੁਝ ਬਣ ਸਕਦਾ ਸੀ, ਸਿੱਖਾਂ ਦਾ ਕੁਝ ਨਹੀਂ ਬਣਨ ਦਿੱਤਾ। 5 ਵਾਰ ਮੁੱਖ ਮੰਤਰੀ ਰਹਿ ਕੇ ਉਹਨੇ ਪੂਰੀ ਖਿਦਮਤ ਕੀਤੀ। ਭਾਰਤ ਮੁਲਕ ਦੀ ਤਾਂ ਇੱਕ ਵੱਖਰੀ ਗੱਲ ਹੈ, ਲੇਕਿਨ RSS ਦੀ ਔਰ ਜਿਸ ਨੇ ਬੜੇ ਦਾਅਵੇ ਨਾਲ RSS ਔਰ BJP ਨਾਲ ਆਪਣੇ ਸਬੰਧਾਂ ਬਾਰੇ ਇਹ ਰਿਪੀਟਡਲੀ ਕਿਹਾ ਸੀ ਕਿ ਸਾਡਾ ਰਿਸ਼ਤਾ ਪਤੀ ਪਤਨੀ ਵਾਲਾ ਹੈ। ਔਰ ਬੇਸ਼ੱਕ ਪਤਨੀ ਨੂੰ ਪਤੀ ਨੇ ਕੁੱਟ ਕੇ ਉਹਦਾ ਬੰਦ ਹਾਲ ਕੀਤਾ ਇਹਨਾਂ 50 ਸਾਲਾਂ ਜੋ ਸਿੱਖਾਂ ਦਾ ਕੀਤਾ। 50 ਮੈਂ ਇਸ ਲਈ ਕਹਿ ਰਿਹਾ ਕਿਉਂਕਿ 1970 ਦੇ ਵਿੱਚ ਪਹਿਲੀ ਵਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਬਣਦੇ ਨੇ। 5 ਵਾਰ ਉਹ ਮੁੱਖ ਮੰਤਰੀ ਰਹੇ। ਇਸ ਗੱਲ ਦਾ ਧਿਆਨ ਰਹੇ ਕਿ ਪਹਿਲੀ ਵਾਰ ਉਹ ਪਿੰਡ ਦੇ ਸਰਪੰਚ ਬਣੇ 1950 'ਚ, ਫਿਰ ਉਹ ਬਲਾਕ ਸੰਮਤੀ ਦੇ ਚੇਅਰਮੈਨ ਬਣੇ ਔਰ 1956 ਦੀ ਇਲੈਕਸ਼ਨ ਦੇ ਵਿੱਚ ਉਹ ਕਾਂਗਰਸ ਦੀ ਟਿਕਟ ਦੇ ਉੱਤੇ MLA ਬਣੇ ਸੀ ਔਰ ਫਿਰ ਪਿੱਛੇ ਹਟ ਕੇ ਉਹਨਾਂ ਨੇ ਨਹੀਂ ਦੇਖਿਆ। ਹਾਲਾਂਕਿ ਜਦੋਂ ਤੁਸੀਂ ਉਹਨਾਂ ਦਾ ਉਮਰ ਦੇ ਲਿਹਾਜ਼ ਨਾਲ ਦੇਖਦੇ ਹੋ ਤਾਂ ਬਹੁਤ ਸਾਰਿਆਂ ਨੂੰ ਰਸ਼ਕ ਵੀ ਹੁੰਦਾ ਕਿ ਭਾਈ 95 ਸਾਲ ਦੀ ਉਮਰ ਤੱਕ ਹੁਣ ਵੀ ਆ ਜਿਹੜੀਆਂ ਪਿਛਲੀਆਂ ਅਸੈਂਬਲੀ ਚੋਣਾਂ ਹੋਈਆਂ ਜਿਹਦੇ 'ਚ ਉਹ ਹਾਰਿਆ ਬਾਦਲ, ਉਦੋਂ ਵੀ ਉਹਨੇ ਜਾ ਕੇ ਲੋਕਾਂ ਦੇ ਨਾਲ ਸੰਪਰਕ ਨਹੀਂ ਛੱਡਿਆ, ਮਿਲਿਆ, ਵੋਟਾਂ ਮੰਗੀਆਂ ਔਰ ਇਹ ਜਿਹੜੀ ਹੈ ਉਸ ਦੀ ਡਿਫੀਟ ਔਰ ਇਹ ਕਾਫੀ ਹਿਊਮਿਲੇਟਿੰਗ ਸੀ। ਔਰ 1927 ਦੇ ਵਿੱਚ ਪੈਦਾ ਹੋਇਆ ਬਾਦਲ 20 ਸਾਲ ਦਾ ਸੀ ਜਦੋਂ ਪਾਕਿਸਤਾਨ ਔਰ ਭਾਰਤ ਇਹਨਾਂ ਦੋ ਮੁਲਕਾਂ ਦੇ ਵਿੱਚ ਭਾਰਤ ਵੰਡਿਆ ਔਰ ਫੋਰਮੈਨ ਕ੍ਰਿਸਚੀਅਨ ਕਾਲਜ ਕੋਈ ਬਾਦਲ ਦੇਖਣ ਨੂੰ ਭਾਵੇਂ ਨਾੜਾ ਲਮਕਦਾ ਹੈ ਜਾਂ ਪੱਗ ਢਿੱਲੀ ਹੈ ਜਾਂ ਉਹ ਹੈ ਲੱਗਦਾ ਹੈ ਕਿ ਵੀ ਬੁੱਝੜ ਕਿਤੇ ਆ ਗਿਆ, ਨਹੀਂ, ਫੋਰਮੈਨ ਕ੍ਰਿਸਚੀਅਨ ਕਾਲਜ ਲਾਹੌਰ ਤੋਂ ਗ੍ਰੈਜੂਏਸ਼ਨ ਕੀਤੀ ਹੋਈ ਸੀ ਔਰ ਬਹੁਤ ਜਿਹਨੂੰ ਤੁਸੀਂ ਘਾਗ ਬੰਦਾ ਜਿਸ ਦੇ ਦਿਲ 'ਚ ਕੀ ਚੱਲ ਰਿਹਾ ਉਹਦਾ ਪਤਾ ਉਹਦੀ ਘਰ ਵਾਲੀ ਜਾਂ ਉਸ ਦੇ ਪੁੱਤਰ ਧੀ ਨੂੰ ਵੀ ਨਹੀਂ ਸੀ ਹੁੰਦਾ। ਸਿਆਸੀ ਲੋਕਾਂ ਨੂੰ ਤਾਂ ਕੀ ਪਤਾ ਲੱਗਣਾ ਸੀ ਵੀ ਉਹਨੇ ਕੀ ਫੈਸਲਾ ਲੈਣਾ ਹੈ, ਕਿਹਦੀ ਮੰਜੀ ਠੋਕਣੀ ਹੈ, ਕਿਹਨੂੰ ਥੱਲੋਂ ਚੁੱਕ ਕੇ ਉੱਪਰ ਲਿਆਣਾ। ਪਰ ਇੱਕ ਗੱਲ ਜਿਹੜੀ ਬੜੀ ਕਲੀਅਰਲੀ ਰਹੀ ਕਿ ਉਸ ਨੇ ਕਿਤੇ ਨਾ ਕਿਤੇ, ਮੈਂ ਅੱਜ ਹੀ ਜਦੋਂ ਕਿ ਕੁਸ਼ਤੀਆਂ ਤਾਂ ਕਾਲਾਂ ਆਈਆਂ ਵਧਾਈ ਦੀਆਂ, ਉਹ ਤਾਂ ਮੈਨੂੰ ਬਹੁਤੀ ਚੰਗੀ ਨਹੀਂ ਲੱਗਦੀ ਗੱਲ, ਉਹ ਤਾਂ ਹਮੇਸ਼ਾ ਹੀ ਮੈਂ ਉਹ ਮੁਹੰਮਦ ਬਖਸ਼ ਜਿਹੜੇ ਲਹਿੰਦੇ ਪੰਜਾਬ ਦੇ ਸ਼ਾਇਰ ਨੇ ਉਹਨਾਂ ਦੀਆਂ ਇਹ ਤੁਕਾਂ ਜਿਹੜੀਆਂ ਅਕਸਰ ਦੁਹਰਾਈਆਂ ਜਾਂਦੀਆਂ ਨੇ ਕਿ ਭਾਈ ਹਰ ਇੱਕ ਨੇ ਇਸ ਸੰਸਾਰ ਤੋਂ ਤੁਰ ਜਾਣਾ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ, ਸਜਣਾ ਵੀ ਟੁਰ ਜਾਣ। ਹੁਣ ਗੱਲ ਇਹ ਨਹੀਂ ਹੈ ਕਿ ਤੁਸੀਂ ਖੁਸ਼ੀ ਜਾਂ ਮਾਤਮ ਕਰਦੇ ਹੋ, ਗੱਲ ਇਹ ਹੈ ਇਸ ਵੇਲੇ ਅਸੀਂ ਜੋ ਰੱਬ ਦਾ ਕਾਨੂੰਨ ਹੈ ਉਹ ਤਾਂ ਉਹਦੇ ਮੁਤਾਬਕ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਬਾਰੀ ਹੈ, ਚੰਗੇ ਮਾੜੇ ਹਰ ਇੱਕ ਨੇ ਤੁਰ ਜਾਣਾ। ਲੇਕਿਨ ਜਦੋਂ ਅਸੀਂ ਕੌਮਾਂ ਦੇ ਭਵਿੱਖ ਦੇ ਲਿਹਾਜ਼ ਨਾਲ ਦੇਖਦੇ ਹਾਂ, ਕੌਮਾਂ ਦੀ ਡੈਸਟਨੀ, ਕੌਮਾਂ ਦਾ ਜਿਹੜਾ ਓਵਰਆਲ ਫਿਊਚਰ, ਤੇ ਉਹਦੇ 'ਚ ਕਿਹਨੇ ਕੀ ਕਿਰਦਾਰ ਨਿਭਾਇਆ, ਇਹ ਇਮਾਨਦਾਰੀ ਦੇ ਨਾਲ ਇਸ ਦੇ ਉੱਤੇ ਨਿਗਾਹਸਾਨੀ ਕਰਨੀ। ਔਰ ਅਸੀਂ ਵੀ ਜਦੋਂ ਹੁਣ ਇਸ ਵਿਚਾਰ ਨੂੰ ਕਰ ਰਹੇ ਹਾਂ ਜਿਹਨੂੰ ਕਹਿੰਦੇ ਨੇ ਵਿਦ ਮੈਲਿਸ ਟੂਵਰਡਸ ਨਨ, ਇਹ ਨਹੀਂ ਹੈ ਕਿ ਮਨ ਦੇ ਵਿੱਚ ਅਸੀਂ ਕੋਈ ਪ੍ਰੀ ਕਨਸੀਵਡ ਗੱਲ ਕਰਕੇ, ਜੇ ਤੁਸੀਂ ਕਿਸੇ ਵੀ ਇਨਸਾਨ ਦੇ ਕਿਰਦਾਰ ਦਾ ਚਿੱਠਾ ਸਾਹਮਣੇ ਰੱਖ ਕੇ ਦੇਖਦੇ ਹੋ ਤੇ ਫਿਰ ਆਪਣੇ ਆਪ ਹੀ ਪਤਾ ਲੱਗ ਜਾਂਦਾ ਹੈ ਕਿ ਕਿਸ ਨੇ ਕਿਸ ਦੀਆਂ ਖਿਦਮਾਤ ਕੀਤੀਆਂ ਨੇ। ਔਰ ਇਹ ਹੀ ਨਹੀਂ ਹੈ ਕਿ ਵੀ ਇਕੱਲਾ ਬਾਦਲ ਨੇ ਸਿੱਖ ਕੌਮ ਦਾ 50 ਸਾਲ ਲਗਭਗ, ਕਿਉਂਕਿ 1970 'ਚੋਂ ਪਹਿਲੀ ਵਾਰ ਮੁੱਖ ਮੰਤਰੀ ਬਣਦਾ, 5 ਵਾਰ ਮੁੱਖ ਮੰਤਰੀ ਜਿਹੜਾ ਉਹ ਰਿਹਾ। ਪਿਛਲੀਆਂ 2 ਟਰਮਸ ਦੇ ਵਿੱਚ ਤਾਂ ਇਹਦੇ ਜਿਹੜਾ ਕੈਪਟਨ ਅਮਰਿੰਦਰ ਤੋਂ ਪਹਿਲਾਂ 2 ਟਰਮ ਲਗਾਤਾਰ ਰਿਹਾ।
ਸੋ ਪਹਿਲੀ ਜਿਹੜੀ ਟਰਮ ਸੀ 1970 'ਚ, ਉਦੋਂ ਦਾ ਦੌਰ ਦੌਰਾ ਸੀ ਇੰਦਰਾ ਗਾਂਧੀ ਔਰ ਦੂਸਰੇ 5 ਸਾਲ ਸਰਕਾਰ ਪੂਰੀ ਨਹੀਂ ਸੀ ਚੱਲਣ ਦਿੰਦੇ। ਹੁਣ ਤੁਸੀਂ 1906 ਹੁਣ ਜੇ ਤੁਸੀਂ 5 ਟਰਮਸ ਦੇ ਵਿੱਚ ਆਲਮੋਸਟ 3 ਟਰਮਸ ਮੁਕੰਮਲ 15 ਸਾਲ ਦਾ ਉਹਦਾ ਪੀਰੀਅਡ ਹੈ। ਫਿਰ ਜਿਹੜਾ ਇੱਕ ਪੀਰੀਅਡ ਜਦੋਂ 1977 ਦੇ ਵਿੱਚ ਉਹ ਚੀਫ ਮਿਨਿਸਟਰ ਬਣਦਾ, 1980 'ਚ ਇੰਦਰਾ ਗਾਂਧੀ ਨੇ ਜਿਹੜਾ ਉਹ ਸਰਕਾਰ ਤੋੜ ਦਿੱਤੀ ਸੀ, ਸਾਰੀਆਂ ਸਰਕਾਰਾਂ ਤੋੜ ਦਿੱਤੀਆਂ ਸੀ ਜਦੋਂ ਵਾਪਸ ਪ੍ਰਾਈਮ ਮਿਨਿਸਟਰ ਬਣੀ ਮੋਰਾਰਜੀ ਦੇਸਾਈ, ਔਰ ਉਹ ਸਾਰੀ ਜਨਤਾ ਐਕਸਪੈਰੀਮੈਂਟ ਦੇ ਫੇਲ ਹੋਣ ਤੋਂ ਬਾਅਦ 1970 ਦੇ ਵਿੱਚ ਉਹ ਕੁਛ ਮਹੀਨੇ ਰਿਹਾ ਸੀ, ਸ਼ਾਇਦ 10 ਜਾਂ 11 ਮਹੀਨੇ। ਪਰ ਪੰਜਾਬ ਲਈ ਵੀ ਕੁਛ ਨਾ ਕਰਨਾ ਕਿਸੇ ਲੈਵਲ ਤੇ ਵੀ ਜਿਹੜਾ, ਔਰ ਇਸ ਸਾਰੇ ਪੀਰੀਅਡ 'ਚ ਨਾ 50 ਸਾਲਾਂ 'ਚ ਆਲਮੋਸਟ ਇੰਨਾ ਵੱਡਾ ਵਕਤ, ਇੰਨਾ ਲੰਮਾ ਵਕਤ ਜਿਹਨੂੰ ਕੁਛ ਕਰਨ ਦਾ ਮਿਲਿਆ ਹੋਏ। ਔਰ ਜੇ ਤੁਸੀਂ ਜਾਇਦਾਦ ਦੇ ਹਵਾਲੇ ਨਾਲ ਦੇਖੋ ਕਿ ਕਿੱਥੋਂ ਇਹਨਾਂ ਦਾ ਇਹ ਕੋਈ ਰਾਇਲ ਵੱਡੇ ਜਗੀਰਦਾਰ ਨਹੀਂ ਸੀ, ਇਹਦਾ ਬਾਪ ਜਾਂ ਇਹਦਾ ਦਾਦਾ, ਇਹਨਾਂ ਦੇ ਹਾਲਾਂ ਖਾਨਦਾਨੀ ਇਤਿਹਾਸ ਹੋਰ ਵੀ ਜਿਹੜਾ ਉਹ ਸ਼ਰਮਨਾਕ ਵਾਲਾ ਹੈ ਕਿ ਇਨਫੈਕਟ ਸਬੰਧ ਤਾਂ ਇਹਨਾਂ ਦਾ ਇਹ ਢਿੱਲੋਂ ਕਲੈਨ ਨਾਲ ਸੰਬੰਧਿਤ ਤਰਨ ਤਾਰਨ ਦੇ ਨੇੜੇ ਇਹਨਾਂ ਦਾ ਪਿੰਡ ਸੀ। ਲੇਕਿਨ ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ ਦੇ ਵਿੱਚ ਜਦੋਂ ਕਿ ਇਹਨਾਂ ਦੇ ਬਜ਼ੁਰਗ ਨੇ ਕੋਈ ਇਸ ਕਿਸਮ ਦੀ ਗੱਦਾਰੀ ਕੀਤੀ ਸਿੱਖ ਰਾਜ ਦੇ ਨਾਲ, ਤੇ ਉਸ ਦੇ ਉੱਤੇ ਸਜ਼ਾ ਯਾਫਤਾ ਹੋਣਾ ਸੀ, ਤੇ ਭੱਜ ਕੇ ਉਸੇ ਹੀ ਫਰੀਦਕੋਟ ਰਿਆਸਤ ਦੇ ਵਿੱਚ ਆ ਵੜਿਆ, ਜਿਸ ਬਾਰੇ ਜਦੋਂ ਸ਼ਾਹ ਮੁਹੰਮਦ ਨੇ ਅੰਗਰੇਜ਼ਾਂ ਦੇ ਪੀਰੀਅਡ 'ਚ ਸਭ ਤੋਂ ਵੱਡੇ ਗੱਦਾਰ ਦੀ ਗੱਲ ਕੀਤੀ, ਜਿਹਦੇ 'ਚ ਉਹਨੇ ਕਿਹਾ ਸ਼ਾਹ ਮੁਹੰਮਦ ਨੇ ਕਿ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਨਾਲ ਸਿੰਘਾਂ ਸੀ ਉਸ ਦੀ ਗੈਰ ਸਾਲੀ, ਭੱਜ ਕੇ ਜਾਏ ਕੇ ਲਾਟ ਨੂੰ ਖਬਰ ਦੱਸੀ, ਗੱਲ ਜਾਏ ਦੱਸੀ ਸਾਰੀ ਭੇਤ ਵਾਲੀ। ਹੁਣ ਜਦੋਂ ਅਸੀਂ ਖੈਰ ਸਾਲੀ ਕਹਿੰਦੇ ਆ ਤੇ ਇਹ ਦੋਸਤੀ ਦਾ ਹੁੰਦਾ ਹੈ, ਤੇ ਗੈਰ ਸਾਲੀ ਹੈ ਦੁਸ਼ਮਣੀ। ਬੜੇ ਖੂਬਸੂਰਤ ਦੋਨੋਂ ਲਫ਼ਜ਼ ਨੇ, ਔਰ ਇਸ ਲਈ ਖੈਰ ਲਫ਼ਜ਼ ਤਾਂ ਜਦੋਂ ਤੁਸੀਂ ਕਿ ਮੁਬਾਰਕ ਦਿੰਦੇ ਹੋ ਅੱਗੋਂ ਖੈਰ ਮੁਬਾਰਕ ਕਿਹਾ ਜਾਂਦਾ। ਸੋ ਇਹ ਇੱਕ ਪਾਸੇ ਪਹਾੜਾ ਸਿੰਘ ਬਾਰੇ ਸ਼ਾਹ ਮੁਹੰਮਦ ਕਹਿੰਦਾ ਹੈ ਕਿ ਵੀ ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ, ਉਹ ਫਰੰਗੀਆਂ ਦਾ ਯਾਰ ਸੀ, ਨਾਲ ਸਿੰਘਾਂ ਸੀ ਉਸ ਦੀ ਗੈਰ ਸਾਲੀ ਦੁਸ਼ਮਣੀ, ਭੱਜ ਕੇ ਜਾਏ ਕੇ ਲਾਟ ਨੂੰ ਖਬਰ ਦਿੱਤੀ, ਖਬਰ ਜਾਏ ਦੱਸੀ ਸਾਰੀ ਭੇਤ, ਗੱਲ ਜਾਏ ਦੱਸੀ ਸਾਰੀ ਭੇਤ ਵਾਲੀ। ਔਰ ਉਹ ਇੱਕ ਪਾਸੇ ਅੰਗਰੇਜ਼ ਮੈਦਾਨ ਛੱਡ ਕੇ ਦੌੜ ਗਿਆ ਸੀ, ਸਿੰਘ ਵੀ ਰਿਟਰੀਟ ਕਰ ਰਹੇ ਸੀ, ਉਹਨੇ ਜਾ ਕੇ ਦੱਸਿਆ ਤੁਸੀਂ ਕਿਉਂ ਛੱਡ ਰਹੇ ਹੋ ਮੈਦਾਨ। ਸਿੰਘ ਤਾਂ ਪਹਿਲਾਂ ਹੀ ਜਿਹੜੇ ਨੇ ਉਹ ਹਿਰਨ ਦੀ ਛਾਲ ਮਾਰ ਕੇ, ਇੰਨੇ ਹੱਥਾਂ ਵਾਲੀ ਛਾਲ ਮਾਰ ਕੇ ਉਹ ਤਾਂ ਭੱਜ ਗਏ ਨੇ। ਸੋ ਇਹ ਜਿਹੜੀ ਇਹਦਾ ਪਿਛੋਕੜ ਇਸ ਮਾਲਵਾ ਬੈਲਟ 'ਚ ਬਾਦਲ ਪਿੰਡ ਦੇ ਵਿੱਚ ਆ ਕੇ ਇਹਨਾਂ ਦੇ ਪੁਰਖਿਆਂ ਦਾ ਹੋਣਾ। ਸੋ ਇਹ ਕੋਈ ਬਹੁਤ ਵੱਡੇ ਜਗੀਰਦਾਰਾਂ 'ਚੋਂ, ਰਾਇਲ ਸਰਦਾਰਾਂ 'ਚੋਂ ਨਹੀਂ ਸੀ ਸਿੱਖ ਦਰਬਾਰ ਵੇਲੇ, ਲੇਕਿਨ ਗੱਦਾਰੀ ਦਾ ਇਤਿਹਾਸ ਇਹਨਾਂ ਦੇ ਨਾਲ ਰਿਹਾ। ਫਿਰ ਉਹ ਗੱਦਾਰੀ ਇਹਨਾਂ ਦੀ ਪੀੜ੍ਹੀ ਦਰ ਪੀੜ੍ਹੀ ਵੀ, ਹਾਲਾਂ ਇਹਨਾਂ ਦਾ ਚਾਚਾ ਜਿਹੜਾ ਹੈ ਉਸ ਦੀ ਬਦੌਲਤ ਬਣਦੇ ਰਹੇ ਕੁਛ ਨਾ ਕੁਛ। ਲੇਕਿਨ ਜੇ ਤੁਸੀਂ ਇਲਾਕੇ ਦੇ ਲੋਕਾਂ ਤੋਂ ਪੁੱਛੋ, ਕਿਉਂਕਿ ਜਦੋਂ ਮੇਰਾ ਥੋੜ੍ਹਾ ਬਹੁਤ ਇਸ ਬੈਲਟ 'ਚ ਵੀ ਜਾਣਾ ਹੋਇਆ, ਤੇ ਉਹ ਲੋਕ ਕਹਿੰਦੇ ਸੀ ਕਿ ਇਹਦੇ ਵਡੇਰਿਆਂ ਨੇ ਜਦੋਂ ਜੈਤੋ ਦਾ ਮੋਰਚਾ ਲੱਗਾ 1924 ਦੇ ਵਿੱਚ, ਤੇ ਇਹਨਾਂ ਨੇ ਅੰਗਰੇਜ਼ਾਂ ਦਾ ਸਾਥ ਔਰ ਉਸ ਵੇਲੇ ਦਾ ਜੋ ਦੇਸੀ ਜਿਨ੍ਹਾਂ ਦੀ ਪੁਲਿਸ ਜਾਂ ਦੂਜੀ ਸੀ, ਉਹ ਕਹਿੰਦੇ ਇਹਨਾਂ ਦੇ ਬਜ਼ੁਰਗਾਂ ਨੇ ਜਦੋਂ ਜਥੇ ਇਹਨਾਂ ਦੇ ਪਿੰਡ ਦੇ ਕੋਲੋਂ ਦੀ ਲੰਘੇ ਜਾਂ ਦੂਜੇ, ਤੇ ਇਹਨਾਂ ਨੇ ਖੂਹਾਂ ਦੇ ਪਾਣੀਆਂ 'ਚ ਵੀ ਜ਼ਹਿਰ ਪਾ ਦਿੱਤਾ ਸੀ, ਔਰ ਜਿਹੜੇ ਨੇ ਉਹ ਹੋਰ ਬਿਮਾਰੀ ਔਰ ਉਸ ਨੇ ਪੈਦਾ ਕੀਤੀ ਬਹੁਤ ਸਾਰੀ। ਲੇਕਿਨ ਚਲੋ ਉਸ ਦੇ ਤਾਂ ਕਈ ਵਾਰ ਕਈ ਚੀਜ਼ਾਂ ਹੀਅਰ ਸੇ ਵੀ ਹੁੰਦੀਆਂ ਜੇ ਤੁਸੀਂ ਉਸ ਨੂੰ ਨਾ ਵੀ ਦੇਖੋ, ਪਰ ਜਦੋਂ ਪ੍ਰੈਜ਼ੈਂਟ ਕਿਰਦਾਰ ਨੂੰ ਤੁਸੀਂ ਦੇਖਦੇ ਹੋ ਫਿਰ ਬੀਤੇ ਦੇ ਵਿੱਚ ਕੀ ਹੋਇਆ ਉਹ ਵੀ ਤੁਹਾਨੂੰ ਸੱਚ ਲੱਗਣ ਲੱਗ ਜਾਂਦਾ ਹੈ। ਔਰ ਉਹਦੇ 'ਚ ਪ੍ਰੈਜ਼ੈਂਟ ਕਿਰਦਾਰ 'ਚ ਅਸੀਂ ਦੇਖਦੇ ਹਾਂ ਕਿ ਪ੍ਰਕਾਸ਼ ਸਿੰਘ ਬਾਦਲ ਨੇ ਉਹ ਕੰਮ ਕੀਤਾ। ਹੁਣ ਇੱਕ ਪਾਸੇ ਅਸੀਂ ਅੱਜ ਜਦੋਂ ਸਟਰਗਲ ਕਰ ਰਹੇ ਹਾਂ ਔਰ ਬਾਰ-ਬਾਰ ਅਸੀਂ ਆਪਣੀ ਅਡਰੀ ਹੋਂਦ, ਅਡਰੀ ਹਸਤੀ, ਅਡਰਾ ਧਰਮ, ਔਰ ਬਾਦਲ ਦੀ ਬਦੌਲਤ ਅਕਾਲੀ ਦਲ ਜਿਸ ਦਾ ਪਹਿਲਾ ਮੈਂ ਸਮਝਦਾ ਮਾਰਕਾ ਜੇ ਕਹਿਣਾ ਹੋਏ 47 ਤੋਂ ਬਾਅਦ ਉਹ ਪੰਜਾਬੀ ਸੂਬਾ ਮੋਰਚਾ ਸੀ, ਪੰਜਾਬੀ ਸੂਬੇ ਨੂੰ ਹਾਸਲ ਕਰਨਾ ਸੀ। ਔਰ ਸਭ ਤੋਂ ਜ਼ਿਆਦਾ ਪੰਜਾਬੀ ਸੂਬੇ ਦਾ ਵਿਰੋਧ ਕੌਣ ਕਰ ਰਿਹਾ ਸੀ? ਉਹ ਹਿੰਦੂਤਵੀ RSS, ਉਸ ਵੇਲੇ ਭਾਰਤੀ ਜਨਸੰਘ ਨਾਂ ਦੀ ਸਿਆਸੀ ਪਾਰਟੀ ਸੀ। ਉਹਨਾਂ ਦੇ ਵਿੱਚ ਵੱਡੇ ਵੱਡੇ ਲੀਡਰ ਇਹਨਾਂ ਦੇ ਯਗਦੱਤ ਸ਼ਰਮਾ ਜਿਹਨੇ ਵਰਤ ਰੱਖਿਆ ਸੀ ਹੁਸ਼ਿਆਰਪੁਰ 'ਚ ਪੰਜਾਬੀ ਸੂਬੇ ਦੇ ਖਿਲਾਫ, ਔਰ ਡਾਕਟਰ ਬਲਦੇਵ ਪ੍ਰਕਾਸ਼ ਔਰ ਬਲਰਾਮ ਜੀ ਦਾਸ ਟੰਡਨ, ਔਰ ਜਲੰਧਰ ਦੇ ਵਿੱਚ ਲਾਲ ਚੰਦ ਸੱਭਰਵਾਲ, ਬੜੇ ਗੰਦੇ ਕਿਸਮ ਦੇ ਜਿਹੜੇ ਨੇ ਬਦਬੂਦਾਰ ਹਿੰਦੂਤਵੀ। ਬਾਦਲ ਨੇ ਉਹਨਾਂ ਦੇ ਨਾਲ ਐਸੀ ਸਾਂਝ ਭਿਆਲੀ ਪਾਈ
ਕਿ ਜਦੋਂ ਮੌਕੇ ਵੀ ਬਣਦੇ ਰਹੇ ਕਿ ਕੋਈ ਸਿੱਖਾਂ ਦਾ ਪੰਜਾਬ ਦਾ ਕੁਝ ਇੱਕ ਤਾਂ ਪਾਵਰ 'ਚ ਇੱਥੇ ਵੀ ਰਹੇ, ਔਰ ਕਿਉਂਕਿ ਪੰਜਾਬ ਦੇ ਵਿੱਚ ਭਾਰਤੀ ਜਨਸੰਘ ਦੇ ਨਾਲ ਅਲਾਇੰਸ ਪੱਕੇ ਤੌਰ ਤੇ ਕੀਤਾ, ਜ਼ਾਹਰ ਹੈ ਸੈਂਟਰ 'ਚ ਵੀ ਜਦੋਂ ਸਰਕਾਰਾਂ ਬਣੀਆਂ, ਉਹ ਭਾਵੇਂ ਮੁਰਾਰਜੀ ਦੇਸਾਈ ਦੀ ਪਹਿਲਾਂ ਸਰਕਾਰ ਜਨਤਾ ਪਾਰਟੀ ਦੀ ਬਣੀ, ਜਾਂ ਅਟਲ ਬਿਹਾਰੀ ਵਾਜਪਾਈ ਦੀ 3 ਵਾਰ ਬਣੀ, ਜਾਂ ਨਰਿੰਦਰ ਮੋਦੀ ਦੀ ਪਹਿਲੀ ਟਰਮ ਵੇਲੇ ਬਾਦਲ ਹੋਰੀ ਭਾਈਵਾਲ ਸੀ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਪੰਜਾਬ ਤੁਹਾਡੇ ਹਵਾਲੇ ਹੋਏ, ਤੁਸੀਂ ਜਨਸੰਘ ਨੂੰ ਨਾਲ ਲਿਆ ਹੋਏ, ਭਾਰਤੀ ਜਨਤਾ ਪਾਰਟੀ ਨੂੰ, ਬਿਲਕੁਲ ਦਿੱਲੀ ਦੇ ਵਿੱਚ ਤੁਸੀਂ ਭਾਈਵਾਲ ਹੋਵੋ, ਕਿਹੜੀ ਮੰਗ ਪੰਜਾਬ ਦੀ ਹੈ ਜਿਹੜੀ ਇਹਨਾਂ ਨੇ ਮਨਵਾਈ? ਖਾਲਿਸਤਾਨ ਵੀ ਛੱਡ ਦਿਓ, ਬਾਕੀ ਗੱਲ ਵੀ ਛੱਡ ਦਿਓ, ਪੰਜਾਬ ਦੇ ਪਾਣੀਆਂ ਨੂੰ ਕਿਵੇਂ ਲੁੱਟਿਆ ਗਿਆ, ਪੰਜਾਬ ਦੀ ਰਾਜਧਾਨੀ, ਔਰ ਕਿਵੇਂ ਆਮ ਸਿੱਖਾਂ ਨੂੰ ਮੂਰਖ ਬਣਾ ਕੇ ਮੋਰਚਿਆਂ ਦੇ ਨਾਂ ਥੱਲੇ, ਔਰ ਹਰ ਮੋਰਚੇ ਵੇਲੇ ਹੁੰਦਾ ਸੀ ਜਦੋਂ ਐਮਰਜੈਂਸੀ ਦੇ ਖਿਲਾਫ ਵੀ ਲੱਗਦਾ ਹੈ, ਬਾਅਦ 'ਚ ਹੁੰਦਾ ਜੀ ਬਾਦਲ ਪਹਿਲਾ ਜਥਾ ਲੈ ਕੇ ਗ੍ਰਿਫਤਾਰੀ ਦੇ। ਲੇਕਿਨ ਈਵਨ ਅਸੀਂ ਧਰਮ ਯੁੱਧ ਮੋਰਚੇ ਵੇਲੇ ਦੇਖਦੇ ਕਿ ਔਨ ਰੈਕਰਡ ਨੇ ਕਿ 18 ਦੇ ਕਰੀਬ ਗੁਪਤ ਮੀਟਿੰਗਾਂ ਬਾਦਲ, ਟੋੜਾ, ਤਲਵੰਡੀ, ਬਰਨਾਲਾ, ਰਾਮੂਵਾਲੀਆ, ਇਹਨਾਂ ਸਾਰਿਆਂ ਨੇ ਕਦੇ ਇੰਦਰਾ ਗਾਂਧੀ ਦੇ ਦਫ਼ਤਰ 'ਚ ਹੈ, ਕਦੇ ਸੈਕਟਰੀਏਟ 'ਚ ਹੈ, ਕਦੇ 에ਅਰਪੋਰਟ ਲਾਂਚ 'ਤੇ ਹੈ, ਕਦੇ ਕਿਸੇ ਹੋਰ ਹੋਟਲ 'ਚ ਹੈ। ਸੋ ਉਧਰ ਲੱਖਾਂ ਸਿੱਖ ਗ੍ਰਿਫਤਾਰੀਆਂ ਦੇ ਰਹੇ ਨੇ, 2 ਲੱਖ ਤੋਂ ਜ਼ਿਆਦਾ ਸਿੱਖਾਂ ਨੇ ਗ੍ਰਿਫਤਾਰੀ ਦਿੱਤੀ। ਇੱਧਰ ਇਹ ਆਪਣੀ ਟਰੈਚਰੀ ਕਰ ਰਹੇ ਨੇ ਪੂਰੀ ਤਰ੍ਹਾਂ, ਔਰ ਇਸ ਦੇ ਨਤੀਜੇ ਵਜੋਂ ਨਾ ਸਿਰਫ ਕਿ ਵੀ ਪੰਜਾਬ ਦਾ ਕੁਝ ਨਹੀਂ ਬਣਿਆ, ਇੱਕ ਸਟੇਜ ਬਾਦਲ ਨੇ ਐਸੀ ਲਿਆ ਕਿ ਉਹ ਅਕਾਲੀ ਦਲ ਜਿਹੜੀ ਭਾਰਤ ਦੇ ਨੇਟਿਵਸ ਦੀ ਸਭ ਤੋਂ ਪੁਰਾਣੀ ਸਿਆਸੀ ਜਮਾਤ, ਹਾਲਾਂਕਿ ਕਾਂਗਰਸ 1885 'ਚ ਬਣਦੀ ਹੈ, ਪਰ ਕਾਂਗਰਸ ਤਾਂ ਸਰ ਹਿਊ ਰੋਜ਼ ਨੇ ਬਣਾਈ ਸੀ, ਜਿਹੜਾ 1885 'ਚ ਅੰਗਰੇਜ਼ਾਂ ਦੇ ਉਹ ਪਿੱਠੂਆਂ ਦੀ ਜਮਾਤ। ਲੇਕਿਨ ਉਹ ਸਭ ਤੋਂ ਪੁਰਾਣੀ ਸਿੱਖਾਂ ਦੀ ਜਮਾਤ ਜਿਹੜੀ ਖੂਨ ਦੇ ਨਾਲ, ਜਿਹਦਾ ਇਤਿਹਾਸ ਗੁਰਦੁਆਰਾ ਸੁਧਾਰ ਲਹਿਰ ਔਰ ਉਸ ਦੇ ਨਾਲ ਸਿੰਜਿਆ ਹੋਇਆ ਸੀ, ਮੋਗੇ ਦੇ ਵਿੱਚ ਜਿਹੜਾ ਉਹਨੇ ਅਜੀਤਵਾਲ ਮੋਗੇ ਦੇ ਨਾਲ ਹੈ, ਉੱਥੇ ਅਕਾਲੀ ਦਲ ਨੇ ਆਪਣੀ ਬਾਦਲ ਦੇ ਥੱਲੇ ਕਾਨਫਰੰਸ ਕਰਕੇ 1996 ਸੀ ਜਾਂ 97 ਪੀਰੀਅਡ ਸੀ, ਉਹਨਾਂ ਨੇ ਡਿਕਲੇਅਰ ਕਰਤਾ ਕਿ ਹੁਣ ਅਕਾਲੀ ਦਲ ਕੋਈ ਸਿੱਖਾਂ ਦੀ ਪਾਰਟੀ ਨਹੀਂ ਹੈ, ਹੁਣ ਇਹ ਪੰਜਾਬੀਆਂ ਦੀ ਪਾਰਟੀ ਹੈ, ਇਹਦੇ 'ਚ ਹਿੰਦੂ ਵੀ ਦੂਸਰੇ ਵੀ ਸਾਰੇ ਸ਼ਾਮਲ। ਮਤਲਬ ਇਹ ਹੈ ਕਿ ਜਿਹੜਾ ਸਿੱਖੀ ਦਾ ਏਜੰਡਾ ਲੈ ਕੇ ਅਕਾਲੀ ਦਲ ਹੋਂਦ ਦੇ ਵਿੱਚ ਆਇਆ, ਉਸ ਨੂੰ ਕਾਨੂੰਨੀ ਤੌਰ ਦੇ ਉੱਤੇ ਵੀ ਖਤਮ ਕਰ ਦਿੱਤਾ ਗਿਆ। ਔਰ ਇਹੀ ਨਹੀਂ, ਤੁਸੀਂ ਸਾਰੇ ਪੀਰੀਅਡ ਦੇ ਵਿੱਚ ਤੁਸੀਂ ਜਦੋਂ ਦੇਖੋਗੇ ਕਿ ਕਿਰਦਾਰ ਬਾਦਲ ਦਾ ਨਿੱਜੀ ਤੌਰ ਦੇ ਉੱਤੇ, ਕਿਉਂਕਿ ਟੋੜਾ ਸ਼੍ਰੋਮਣੀ ਕਮੇਟੀ ਦੇ ਉੱਤੇ ਕਾਬਜ਼ ਸੀ, ਉਸ ਦੇ ਵਿੱਚ ਕਿਤੇ ਨਾ ਕਿਤੇ ਕੋਈ ਸਿੱਖੀ ਚਿਣਕਤਾ ਸੀ, ਜਥੇਦਾਰੀ ਲੱਛਣ ਸੀ, ਉਹ ਉਹਨਾਂ ਕਿ ਗੁਰਦੁਆਰਾ ਮੈਨੇਜਮੈਂਟ ਜਾਂ ਦੂਸਰੇ 'ਚ। ਲੇਕਿਨ ਪਾਵਰ ਪੋਲੀਟੀਕਲੀ ਤਾਂ ਚੀਫ ਮਿਨਿਸਟਰ ਹੁਣ 5 ਵਾਰ ਜੇ ਇਹ ਰਿਹਾ, ਡਿਸੀਜਨ ਮੇਕਿੰਗ ਤਾਂ ਅਲਟੀਮੇਟਲੀ ਜਿਹਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਆ ਉਹ ਸੀ। ਸੋ ਇਹਨੇ ਬਿਲਕੁਲ ਪੰਜਾਬ ਦੇ ਵਿੱਚ ਜੇ RSS ਨੂੰ ਫੁੱਟ ਹੋਲਡ ਦਿੱਤਾ, ਇਹ ਬਾਦਲ ਇਸ ਦੇ ਲਈ ਜਿਵੇਂ ਪੰਜਾਬ ਦੇ ਪਿੰਡਾਂ 'ਚ RSS ਦੀਆਂ ਬ੍ਰਾਂਚਾਂ ਖੁੱਲ੍ਹਣੀਆਂ, ਸੈਂਕੜਿਆਂ ਕਰੋੜਾਂ ਦੀ ਗ੍ਰਾਂਟ ਇਹਨਾਂ ਨੂੰ ਮਿਲਣੀ, ਔਰ ਇਹਨਾਂ ਵੱਲੋਂ ਹੌਲੀ ਹੌਲੀ ਜਿਸ ਕਿਸਮ ਦੀ ਘੁਸਪੈਠ ਸਿੱਖ ਸੰਸਥਾਵਾਂ ਦੇ ਵਿੱਚ ਕੀਤੀ ਗਈ। ਔਰ ਅਕਸਰ ਇੱਕ ਸਿੰਪਲਿਸਟਿਕ, ਮੈਨੂੰ ਇੱਕ ਬਜ਼ੁਰਗ ਦੀ ਗੱਲ ਯਾਦ ਹੈ, 10 ਸਾਲ ਪਹਿਲਾਂ ਉਹਨੇ ਇੱਕ ਥਾਂ ਤੇ ਕਿਹਾ, ਉਹਨੇ ਕਿਹਾ ਜੀ ਹੈ ਤਾਂ ਬੁੱਚੜ ਬੇਅੰਤਾ ਵੀ ਬਹੁਤ ਮਾੜਾ ਸੀ, ਉਸਨੇ 50,000 ਤੋਂ ਜ਼ਿਆਦਾ ਸਿੱਖ ਨੌਜਵਾਨ 1992 ਤੋਂ 1995 ਤੱਕ ਜਦੋਂ ਤੱਕ ਉਹਦਾ ਅੰਤ ਹੋਇਆ ਮਾਰੇ, ਪਰ ਬਾਦਲ ਬਹੁਤ ਮਾੜਾ ਹੈ ਜੀ, ਉਸ ਤੋਂ ਵੀ ਮਾੜਾ ਹੈ। ਬਾਦਲ ਨੇ ਸਿੱਖੀ ਮਾਰੀ, ਬਾਦਲ ਨੇ ਸਿੱਖ ਸੰਸਥਾਵਾਂ ਡਿਸਟਰੋਏ ਕੀਤੀਆਂ। ਤੁਸੀਂ ਹਾਲ ਦੇਖੋ ਸ਼੍ਰੋਮਣੀ ਕਮੇਟੀ ਦਾ ਕੀ ਕਰ ਦਿੱਤਾ ਹੈ, ਅਕਾਲ ਤਖਤ ਜਿਸ ਦਾ ਇੱਕ ਆਪਣਾ ਇੰਡੀਪੈਂਡੈਂਟ ਸੋਵਰਨ ਸਟੇਟਸ, ਅਕਾਲ ਤਖਤ ਦੇ ਜਥੇਦਾਰ ਦਾ ਰੁਤਬਾ ਜਦੋਂ ਬਾਬਾ ਖੜਕ ਸਿੰਘ ਪ੍ਰਧਾਨ ਸੀ, ਔਰ ਅਕਾਲੀ ਦਲ ਦੇ ਤਾਂ ਬਾਅਦ 'ਚ ਬਣੇ, ਇੱਕ ਵਾਰ ਉਹ ਅਕਾਲ ਤਖਤ ਦੇ ਜਿਹੜੇ ਵੀ ਉਹਨਾਂ ਨੇ ਅਕਾਲ ਤਖਤ ਬਾਰੇ ਅਕਾਲੀ ਦਲ ਦੇ ਪ੍ਰਧਾਨ ਹੁੰਦਿਆਂ ਹੀ ਕਿਹਾ ਸੀ ਕਿ ਮੈਂ ਅਕਾਲ ਤਖਤ ਨੂੰ ਸਮਰਪਿਤ ਹੈ, ਅਤੇ ਸਾਡੇ ਅਕਾਲ ਤਖਤ ਦਾ ਰੁਤਬਾ ਔਰ ਉਸ ਅਕਾਲੀ ਦਲ ਦਾ ਪ੍ਰਧਾਨ ਹੋਣ ਦੇ ਨਾਤੇ ਮੇਰਾ ਰੁਤਬਾ ਉਹੀ ਹੈ ਜੋ ਕਿੰਗ ਆਫ ਬ੍ਰਿਟਿਸ਼ ਐਮਪਾਇਰ ਦਾ। ਮੈਂ ਕਿਸੇ ਨੂੰ ਜਵਾਬ ਦੇ ਨਹੀਂ। ਅਦਾਲਤ 'ਚ ਉਹਨਾਂ ਨੇ ਕਿਹਾ ਹੋਇਆ ਜਦੋਂ ਕਿਰਪਾਨ ਕੇਸ, ਜਿਹਦੇ 'ਚ ਕਿਰਪਾਨ ਦੇ ਉੱਤੇ ਪਾਬੰਦੀ ਅੰਗਰੇਜ਼ਾਂ ਨੇ ਲਾਈ ਸੀ। ਸੋ ਇੱਕ ਪਾਸੇ ਉਹ ਸਪਿਰਿਟ ਵਾਲਾ ਅਕਾਲ ਤਖਤ ਔਰ ਜਿਹੜੀਆਂ ਸਿੱਖ ਸੰਸਥਾਵਾਂ ਸੀ, ਸ਼੍ਰੋਮਣੀ ਕਮੇਟੀ। ਫਿਰ ਅਸੀਂ ਦੇਖਦੇ ਹਾਂ ਲਗਾਤਾਰਤਾ ਨਾਲ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ, ਉਹ ਜੀ ਲਿਫਾਫੇ 'ਚੋਂ ਨਿਕਲੇਗਾ ਕਿ ਐਨ ਉੱਥੇ ਮੌਕੇ 'ਤੇ ਲਿਫਾਫਾ ਖੋਲ੍ਹਣਗੇ, ਬਾਦਲ ਨੇ ਕਿਹਨੂੰ ਕਿਹਾ ਉਹਦੇ 'ਚ।
ਸੋ ਹੌਲੀ ਹੌਲੀ ਜਿਹੜੀ ਅਕਾਲੀ ਦਲ ਦੀ ਪਾਰਟੀ ਕਿਰਤੀ ਸਿੱਖਾਂ ਦੀ, ਕਿਸਾਨਾਂ ਦੀ, ਮਜ਼ਦੂਰਾਂ ਦੀ, ਸ਼ਹਿਰੀ ਸਿੱਖਾਂ ਦੀ, ਜਿਹੜੇ ਕਿਰਤ ਕਰਨ ਵਾਲੇ ਸੀ, ਜਿਨ੍ਹਾਂ ਨੇ ਆਪਣਾ ਤਨ ਮਨ ਧਨ ਮੋਰਚਿਆਂ 'ਚ ਦਿੱਤਾ, ਜਿਨ੍ਹਾਂ ਦਾ ਖੂਨ ਡੁੱਲਿਆ, ਸ਼ਹਾਦਤਾਂ ਹੋਈਆਂ, ਪੰਜਾਬੀ ਸੂਬਾ ਬਣਿਆ, ਹੌਲੀ ਹੌਲੀ ਇਹ ਅਕਾਲੀ ਦਲ, ਸ਼੍ਰੋਮਣੀ ਕਮੇਟੀ ਔਰ ਈਵਨ ਅਕਾਲ ਤਖਤ ਦੇ ਜਥੇਦਾਰ, ਇਹ ਬਾਦਲ ਨੇ ਆਪਣੀ ਨਿੱਜੀ ਜਗੀਰ ਬਣਾ ਲਏ। ਇਸ ਪੀਰੀਅਡ 'ਚ ਕਿੰਨੇ ਗੁਣਾ ਪੈਸਾ ਲੁੱਟਿਆ ਗਿਆ, ਜੇ ਤੁਸੀਂ ਇਹਨਾਂ ਦਾ ਹਿਸਾਬ ਕਿਤਾਬ ਦੇਖੋ, ਇਹਨਾਂ ਦੇ ਹੋਟਲਾਂ ਦਾ, ਜ਼ਮੀਨਾਂ ਦਾ, ਬਾਹਰਲੀਆਂ ਇਨਵੈਸਟਮੈਂਟਸ ਦਾ, ਤਾਂ ਫਿਰ ਇਹ ਅੰਦਾਜ਼ਾ ਹੋਏਗਾ ਕਿ ਭਾਈ ਕਿਸ ਲੈਵਲ ਦੇ ਉੱਤੇ ਕਰਪਸ਼ਨ ਕੀਤੀ। ਹੁਣ ਹੁੰਦਾ ਇਹ ਹੈ ਵੀ ਕਿਉਂਕਿ ਜਦੋਂ ਡੀਪ ਸਟੇਟ ਨੂੰ ਸੂਟ ਕਰਦਾ ਹੈ, ਜਦੋਂ ਪਹਿਲੀ ਵਾਰ ਬਾਦਲ ਮੁੱਖ ਮੰਤਰੀ ਬਣਿਆ ਔਰ ਉਸ ਤੋਂ ਬਾਅਦ ਗਿਆਨੀ ਜ਼ੈਲ ਸਿੰਘ 1971 ਦੇ ਵਿੱਚ ਬਣਿਆ ਔਰ ਇੱਕ ਕਮਿਸ਼ਨ ਬਣਾਇਆ ਗਿਆ, ਛੰਗਾਨੀ ਕਮਿਸ਼ਨ, ਜਿਹੜਾ ਬਾਦਲ ਦੇ ਭ੍ਰਿਸ਼ਟਾਚਾਰ ਨੂੰ ਜਿਹਨੇ ਇਨਵੈਸਟੀਗੇਟ ਕਰਨਾ ਸੀ। ਪਰ ਕਿਉਂਕਿ ਜ਼ੈਲ ਸਿੰਘ ਦੇ ਨਾਲ ਵੀ ਸਮਝੌਤਾ ਸੀ, ਇਹ ਤਾਂ ਸਾਰੇ ਸਰਕਾਰਾਂ ਨਾਲ ਰਲ ਕੇ ਚੱਲਦੇ ਨੇ, ਸੋ ਜ਼ੈਲ ਸਿੰਘ ਨੇ ਉਸ ਛੰਗਾਨੀ ਕਮਿਸ਼ਨ ਦੀ ਰਿਪੋਰਟ, ਜਿਹਦੇ 'ਚ ਬਾਦਲ ਦੀ ਕਰਪਸ਼ਨ ਨੂੰ ਸਾਬਤ ਕੀਤਾ ਗਿਆ ਸੀ, ਉਹ ਕਦੇ ਦੁਨੀਆ ਦੇ ਸਾਹਮਣੇ ਆਈ ਹੀ ਨਹੀਂ। ਔਰ ਇਹੀ ਕਾਰਨ ਸੀ ਕਿ ਜਦੋਂ ਗਿਆਨੀ ਜ਼ੈਲ ਸਿੰਘ ਨੂੰ ਇੰਦਰਾ ਗਾਂਧੀ ਨੇ ਰਾਸ਼ਟਰਪਤੀ ਦਾ ਕੈਂਡੀਡੇਟ ਬਣਾਇਆ, ਅਕਾਲੀ ਦਲ ਬੇਸ਼ੱਕ ਆਪੋਜੀਸ਼ਨ ਸੀ, ਬਾਦਲ ਦੇ ਕਹਿਣ ਦੇ ਉੱਤੇ ਔਰ ਆਪਸੀ ਅਕਾਲੀਆਂ ਦੇ ਨੇ ਜਿਹੜੀਆਂ ਨੇ ਵੋਟਾਂ ਗਿਆਨੀ ਜ਼ੈਲ ਸਿੰਘ ਨੂੰ ਪਾਈਆਂ। ਸੋ ਜਦੋਂ ਤੁਸੀਂ ਕੁੱਲ ਮਿਲਾ ਕੇ ਦੇਖੋਗੇ, ਇਹ ਸਰਕਾਰ ਨਾਲ ਰਲ ਕੇ ਚੱਲਣ ਦੀ ਖੇਡ ਹੈ। ਜੇ ਤੁਸੀਂ ਦੀਪ ਸਿੱਧੂ ਦੀਆਂ ਸਟੇਟਮੈਂਟਸ ਦੇਖੋ ਜਾਂ ਭਾਈ ਅੰਮ੍ਰਿਤਪਾਲ ਸਿੰਘ, ਜਿਨ੍ਹਾਂ ਨੇ ਜਦੋਂ ਇਹ ਕਿਹਾ ਵੀ ਡੀਪ ਸਟੇਟ ਕੀ ਕਰ ਸਕਦੀ ਹੈ, ਕੀ ਨੇ ਸਾਰੇ, ਤੇ ਇਹ ਗੱਲ ਬਿਲਕੁਲ ਤੁਸੀਂ ਇਹਦੇ ਲਈ ਕੋਈ ਰਾਕਟ ਸਾਇੰਸ ਦੀ ਲੋੜ ਨਹੀਂ ਹੈ, ਆਸਾਨੀ ਨਾਲ ਤੁਹਾਨੂੰ ਸਮਝ ਆ ਜਾਂਦੀ ਹੈ ਕਿ ਇਹ ਖੇਡ ਸਾਰੀ ਕੀ ਹੈ। ਔਰ ਬਾਦਲ ਦਾ ਕਿਰਦਾਰ, ਜੇ ਉਹਨਾਂ ਨੂੰ ਦੋ ਲਫ਼ਜ਼ਾਂ 'ਚ ਕਹਿਣਾ ਹੋਏ, ਜਦੋਂ ਸੰਤ ਪਿੰਡਾਂ ਵਾਲਿਆਂ ਨੇ ਇਹ ਅਲਫਾਜ਼ ਬਾਦਲ ਬਾਰੇ ਕਹੇ, ਉਹਨਾਂ ਨੇ ਕਦੇ ਪੁੱਛਿਆ, ਉਹਨਾਂ ਨੇ ਕਿਹਾ ਤੁਸੀਂ ਕਦੇ ਬਾਦਲ ਨੂੰ ਇੱਥੇ ਹਰਿਮੰਦਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਦਿਆਂ ਦੇਖਿਆ? ਕਦੇ ਉਸ ਨੂੰ ਦੇਖਿਆ? ਉਹਨਾਂ ਨੇ ਕਿਹਾ ਇਹਦੀ ਪਤਲੂਨ ਲਵਾ ਕੇ ਦੇਖੋ, ਇਹਦੇ ਥੱਲੇ ਖਾਕੀ ਨਿੱਕਰ ਪਾਈ ਹੋਈ ਹੈ। ਔਰ ਇਹ ਬਿਲਕੁਲ ਠੀਕ ਦਰੁਸਤ ਸੀ, ਕਿਉਂਕਿ ਬਾਦਲ ਨੇ ਅੰਮ੍ਰਿਤ ਹੀ 1999 ਦੇ ਵਿੱਚ, ਉਹ ਵੀ ਜਦੋਂ ਹੁਣ 300 ਸਾਲਾ ਹੋ ਗਿਆ, ਹਰ ਸਿੱਖ ਅੰਮ੍ਰਿਤ ਆ, ਫਿਰ ਬੜੀ ਖਬਰ ਲੱਗੀ ਜੀ ਪ੍ਰਕਾਸ਼ ਸਿੰਘ ਬਾਦਲ ਨੇ ਅੰਮ੍ਰਿਤ ਛਕ ਲਿਆ, ਪਰ ਕਸ਼ਹਿਰੇ ਦੇ ਉੱਤੇ ਵੀ ਜਿਹੜੀ ਹੈ ਉਹ ਨਿੱਕਰ ਖਾਕੀ ਰੱਖੀ, ਕਿਉਂਕਿ ਪਤੀ ਪਤਨੀ ਦਾ, ਫਿਰ ਹੁਣ ਉਹ ਪਤੀ ਨੂੰ ਤਾਂ ਨਹੀਂ ਨਾਰਾਜ਼ ਕਰਨਾ ਹੈ। ਸੋ ਉਸ ਕਿਸਮ ਦੇ ਵਰਤਾਰੇ 'ਚੋਂ ਨਿਕਲਦੇ ਆ। ਲੇਕਿਨ ਇਹ ਨਹੀਂ ਹੈ ਕਿ ਵੀ ਜੇ ਅੱਜ ਭਾਰਤ ਨੂੰ ਇੰਨਾ ਸੋਗ ਹੈ ਮੋਦੀ ਨੂੰ, ਔਰ ਉਹਨਾਂ ਦੀ ਪ੍ਰੈਜ਼ੀਡੈਂਟ, ਰਾਸ਼ਟਰਪਤੀ ਰਾਹੁਲ ਗਾਂਧੀ ਨੇ ਵੀ ਕਿਹਾ ਕਿ ਯੁੱਗ ਖਤਮ ਹੋ ਗਿਆ, ਕਿੰਨੀਆਂ ਸ਼ਰਧਾਂਜਲੀਆਂ ਕਿੰਨੇ ਪਾਸੇ ਚੱਲ ਰਹੀਆਂ ਨੇ, ਉਹ ਤਾਂ ਸਮਝ ਆਇਆ ਭਾਰਤ ਰਤਨ ਤਾਂ ਉਹ ਹੈ ਹੀ ਹੈ, RSS ਰਤਨ। ਲੇਕਿਨ ਤੁਸੀਂ ਦੂਸਰੇ ਪਾਸੇ ਦੇਖੋ ਕਿ ਸਾਡੀਆਂ ਸੰਸਥਾਵਾਂ ਦਾ ਕਿਵੇਂ ਇਹਨੇ ਮਜ਼ਾਕ ਬਣਵਾਇਆ। ਉਹੀ ਗਿਆਨੀ ਗੁਰਬਚਨ ਸਿੰਘ, ਜਿਹਨੇ ਸੌਦਾ ਸਾਧ ਦੀ ਮੁਆਫੀ ਦਾ ਡਰਾਮਾ ਰਚਿਆ ਇਹਨਾਂ ਦੇ ਕਹਿਣ ਦੇ ਉੱਤੇ, ਉਸ ਦੀਆਂ ਫਿਲਮਾਂ ਰਿਲੀਜ਼ ਕਰਵਾਈਆਂ, ਉਹਨੇ 2 ਟਾਈਟਲ ਬਾਦਲ ਨੂੰ ਆਪਣੀ ਜਥੇਦਾਰੀ ਕਾਲ 'ਚ ਦਿੱਤੇ, ਇੱਕ ਪੰਥ ਰਤਨ, ਇੱਕ ਫਖਰੇ ਕੌਮ। ਹੁਣ ਇਹ ਫੈਸਲਾ ਹੋਏਗਾ, ਹੁਣ ਉਹਦਾ ਬਾਦਲ ਪਿੰਡ ਦੇ ਵਿੱਚ ਸੰਸਕਾਰ ਹੋਣਾ 3 ਦਿਨਾਂ ਬਾਅਦ, ਕਿ ਕੀ ਉਹਦੀ ਡੈੱਡ ਬਾਡੀ ਜਿਹੜੀ ਆ ਉਹ ਤਿਰੰਗੇ 'ਚ ਲਪੇਟਣੀ ਆ। ਉਹਨਾਂ ਨੇ ਸਾਰੇ ਤਿਰੰਗੇ 'ਚ ਲਪੇਟਣਗੇ, 2 ਦਿਨ ਦਾ ਰਾਸ਼ਟਰੀ ਸੋਗ, RSS ਰਤਨ ਹੈ ਉਹ। ਤੇ ਫਿਰ ਇਹ ਪੰਥ ਰਤਨ ਤੇ ਫਖਰੇ ਕੌਮ, ਇਹ ਕੇਸਰੀ ਝੰਡਾ ਕਿੱਥੇ ਗਿਆ? ਹੁਣ ਮਾਸਟਰ ਤਾਰਾ ਸਿੰਘ ਵਰਗੇ ਲੋਕ, ਭਾਵੇਂ 47 ਦੇ ਵਿੱਚ ਉਹਨੇ ਇੱਕ ਬੱਜਰ ਗੁਨਾਹ ਕੀਤਾ, ਲੇਕਿਨ ਜਦੋਂ ਉਹਨਾਂ ਦੀ ਡੈਥ ਹੋਈ ਉਸ ਤੋਂ ਪਹਿਲਾਂ ਉਹਨਾਂ ਦੀ ਇਹ ਸੀ ਕਿ ਭਾਈ ਮੇਰੀ ਦੇ ਸਿੱਖ ਹੋਮਲੈਂਡ ਦੇ ਝੰਡੇ 'ਚ ਲਪੇਟੀ ਜਾਏ। ਸੋ ਸਿੱਖ ਹੋਮਲੈਂਡ ਜਾਂ ਕੇਸਰੀ ਨਿਸ਼ਾਨ ਇਹ ਪ੍ਰਤੀਕ ਹੈ ਸਿੱਖੀ ਦਾ। ਹੁਣ ਇਹ ਤਿਰੰਗੇ ਵਾਲਾ ਜਾਏਗਾ ਤਿਰੰਗੇ ਵਾਲੇ ਪਾਸੇ ਹੀ। ਲੇਕਿਨ ਹੁਣ ਘੱਟੋ ਘੱਟ ਜਦੋਂ ਮੈਨੂੰ ਯਾਦ ਹੈ ਜ਼ਿਆਉਲ ਹੱਕ 84 ਤੋਂ ਬਾਅਦ ਜਦੋਂ ਆਇਆ ਅਚਾਨਕ, ਦਿੱਲੀ ਕ੍ਰਿਕਟ ਮੈਚ ਸੀ ਔਰ ਉਦੋਂ ਇਹ ਸੀ ਕਿ ਇੰਦਰਾ ਗਾਂਧੀ ਪਾਕਿਸਤਾਨ 'ਤੇ ਹਮਲਾ ਕਰ ਸਕਦੀ, ਔਰ ਉਹ ਮੌਸਮ ਜਿਹੜਾ ਸਿਆਸੀ ਮੌਸਮ ਨੂੰ ਖੁਸ਼ਗਵਾਰ ਬਣਾਉਣਾ ਚਾਹੁੰਦਾ ਸੀ, ਤਾਂ ਇੱਕ ਪ੍ਰੈਸ ਕਾਨਫਰੰਸ ਉਹਨੂੰ ਪੁੱਛਿਆ ਉਹ ਇੱਕ ਪੱਤਰਕਾਰ ਨੇ ਕਿ ਜੀ ਖਾਨ ਅਬਦੁਲ ਗਫਾਰ ਖਾਨ, ਜਿਹਨੂੰ ਬਚਾ ਖਾਨ ਵੀ ਕਹਿੰਦੇ ਸੀ ਔਰ ਸਰਹੱਦੀ ਗਾਂਧੀ ਵੀ ਕਹਿੰਦੇ ਸੀ, ਕਿ ਜੀ ਉਹਨੂੰ ਤਾਂ ਭਾਰਤ ਨੇ, ਖਾਨ ਅਬਦੁਲ ਗਫਾਰ ਖਾਨ ਨੂੰ ਭਾਰਤ ਰਤਨ ਦਾ ਖਿਤਾਬ ਦਿੱਤਾ, ਤੁਸੀਂ ਉਹਨੂੰ ਕੋਈ ਜੇਲ੍ਹਾਂ 'ਚ ਰੱਖਿਆ ਹੋਇਆ, ਤੁਸੀਂ ਕੋਈ ਅਵਾਰਡ ਨਹੀਂ ਦਿੱਤਾ। ਉਹ ਕਹਿੰਦਾ ਜੀ ਜਿਨ੍ਹਾਂ ਦਾ ਰਤਨ ਹੈ ਉਹਨਾਂ ਨੇ ਹੀ ਦੇਣਾ ਖਿਤਾਬ, ਤਾਂ ਵੀ ਉਹਨਾਂ ਦਾ ਭਾਰਤ ਦਾ ਹੀ ਰਤਨ ਸੀ, ਉਹ ਉਹਨਾਂ ਨੇ ਦਿੱਤਾ ਹੋਇਆ, ਸਾਡਾ ਰਤਨ ਨਹੀਂ ਹੈ। ਸੋ ਅਸੀਂ ਇਹ ਸਮਝਦੇ ਹਾਂ ਵੀ ਇਸ ਮਾਮਲੇ 'ਚ ਤਾਂ ਇਸ ਡਿਸੈਪਟਿਵ ਲੂਮੜ ਨੇ
ਜਿੱਥੇ RSS ਦੇ ਨਾਲ ਆਪਣੀ ਪ੍ਰੀਤ ਅਖੀਰਲੇ ਸਾਹ ਤੱਕ ਨਿਭਾਈ। ਇਹ ਤਾਂ ਹਾਲਾਤ ਇਸ ਕਿਸਮ ਦੇ ਬਣ ਗਏ ਕਿਸਾਨ ਮੋਰਚੇ ਦੇ ਚੱਲਦਿਆਂ ਕਿ ਇਹਨਾਂ ਨੂੰ ਵਕਤੀ ਤੌਰ ਦੇ ਉੱਤੇ ਉੱਥੋਂ ਛੱਡਣਾ ਪਿਆ। ਲੇਕਿਨ ਅੱਜ ਵੀ ਇਹ ਐਵੇਂ ਨਹੀਂ ਹੈ ਜੀ ਮੋਦੀ ਨੇ 2 ਦਿਨ ਦਾ ਸੋਗ ਕਰਤਾ ਜਾਂ ਹੁਣ ਵੀ ਕਿਸੇ ਵੇਲੇ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਇਹਨਾਂ ਦਾ ਆਪਸੀ ਜਿਹੜਾ ਹੈ ਦੁਬਾਰਾ ਅਲਾਇੰਸ BJP ਔਰ ਬਾਦਲਾਂ ਦਾ, ਕਿਉਂਕਿ ਇਹਨਾਂ ਨੂੰ ਤਾਂ ਇੰਨੀ ਕੁ ਦੌਲਤ ਜਗੀਰ ਬਣਾ ਲਈ ਹੈ ਇਹਨਾਂ ਨੇ। ਔਰ ਹੁਣ ਤੱਕ ਵਿਜੀਲੈਂਸ ਦੇ ਛਾਪੇ ਹੋਰ ਸਾਰੇ ਪਾਸੇ ਪੈ ਰਹੇ ਨੇ। ਜਿਹੜਾ ਕੋਈ ਡਾਈਸੈਂਟ ਕਰਦਾ ਹੈ ਉਹਨਾਂ ਦਾ ਜੀਣਾ ਹਰਾਮ ਕੀਤਾ ਹੈ। ਇਹਨਾਂ ਦੀ ਕਰਪਸ਼ਨ ਨਾਲ ਇਕੱਠੀ ਕੀਤੀ ਮਾਇਆ ਜਿਹੜੀ ਹੈ ਉਹ ਕਿੱਥੇ ਹੈ। ਸੋ ਇਕੱਲਾ ਇਹ ਨਹੀਂ ਹੈ ਜਿਸ ਬੰਦੇ ਨੇ ਸਿੱਖੀ ਸੰਸਥਾਵਾਂ ਦਾ ਘਾਣ ਕੀਤਾ ਔਰ ਜਿਹਦੇ ਲਈ ਇਹ ਹਮੇਸ਼ਾ ਕਲੰਕਤ ਰਹੇਗਾ। ਸਿੱਖੀ ਸੰਸਥਾਵਾਂ ਨੂੰ ਤਾਂ ਅੱਧੀ ਸਦੀ 'ਚ ਇਹਨੇ ਖਤਮ ਕੀਤਾ ਹੀ ਕੀਤਾ। 2015 ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ, ਉਹਨਾਂ ਨੂੰ ਕਰਨ ਵਾਲੇ ਸੌਦਾ ਸਾਧ ਨੂੰ ਸ਼ੀਲਡ ਕਰਨਾ, ਸੁਮੇਧ ਸੈਣੀ ਵਰਗਾ ਬੁੱਚੜ ਉਸ ਨੂੰ DGP ਲੈਵਲ 'ਤੇ ਲਿਆਉਣਾ, ਉਸ ਨੂੰ ਹੁਣ ਤਾਂ ਅਜੇ ਇਸ 'ਤੇ 1-2 ਪੇਸ਼ੀਆਂ ਹੀ ਪਈਆਂ ਸੀ ਕਿ ਭਾਈ ਉਹਨੂੰ ਕੀ ਹਾਲਾ ਹੋਣਾ ਵਾਣਾ, ਉੱਥੇ ਵੀ ਕੁਝ ਨਹੀਂ ਸੀ। ਅਲਟੀਮੇਟਲੀ ਸਾਰੇ ਡੀਪ ਸਟੇਟ ਲਈ, ਇੰਡੀਅਨ ਸਟੇਟ ਲਈ ਕੰਮ ਕਰਦੇ ਨੇ। ਲੇਕਿਨ ਇਹ ਵੀ ਤੁਸੀਂ ਦੇਖੋ ਕਿ ਭਾਈ ਇੱਕ ਪਾਸੇ ਇਹ ਵੀ ਸੀ ਕਿ ਜਦੋਂ ਇਹ ਚਾਰਜ ਲੱਗੇ ਕਿ ਵੀ ਇਹਨਾਂ ਨੇ ਕਿਵੇਂ ਬੇਅਦਬੀ ਕਰਵਾਈ ਹੈ, ਗੋਲੀ ਚਲਵਾਈ ਹੈ, ਤੇ ਹਰਸਿਮਰਤ ਬਾਦਲ ਨੇ ਕਿਹਾ ਸੀ ਜੀ ਇਹ ਬਹੁਤ ਪਹਿਲਾਂ ਜੇ ਇਹਨਾਂ ਦਾ ਡਿਕਲਾਈਨ ਡਾਊਨਫਾਲ ਸ਼ੁਰੂ ਨਹੀਂ ਸੀ ਹੋਇਆ ਕਿ ਜੀ ਮੈਂ ਤਾਂ ਅਰਦਾਸ ਕਰਦੀ ਹਾਂ ਕਿ ਜੇ ਅਸੀਂ ਕੁਛ ਕੀਤਾ ਹੈ ਬਾਦਲ ਸਾਹਿਬ ਔਰ ਦੂਜਾ ਸਾਡਾ ਕੱਖ ਨਾ ਰਹੇ। ਹੁਣ ਗਿਆ ਤਾਂ ਉਹ ਜਿਹੜਾ ਉਹ ਕਲੰਕਤ ਹੋ ਕੇ ਹੀ ਹੈ। ਗੁਰੂ ਦੇ ਦਰਬਾਰ ਵੀ ਔਰ ਅਦਰਵਾਈਜ਼ ਵੀ ਇਲੈਕਸ਼ਨ 'ਚ ਵੀ ਡਿਫੀਟ ਹੋਈ। ਹੁਣ ਜੋ ਹਾਲਾਤ ਇਹਨਾਂ ਦੇ ਬਣੇ ਨੇ, 3 ਸੀਟਾਂ ਵੀ ਜਿਹੜੀਆਂ ਨੇ ਉਹ ਅਸੈਂਬਲੀ 'ਚ ਨਹੀਂ ਨੇ ਚੱਜਦੀਆਂ, ਉਹ ਵੀ ਇੱਕ ਹੋਰ ਹੈ। ਹੁਣ ਇਹ ਸਾਰਾ ਜਿਸ ਨੂੰ ਜਿਹੜਾ ਉਹ ਸਿਖਰ ਜਿਸ ਨੇ ਦੇਖਿਆ ਹੋਇਆ ਉਹਦੇ ਲਈ ਸ਼ਾਇਦ ਜੇ ਬਾਦਲ ਨੂੰ ਜਿਹੜੀ ਹੈ ਪਾਵਰ ਕਿਤੇ ਨਾ ਕਿਤੇ ਉਹ ਪਾਵਰ ਦਾ ਹਿੱਸਾ ਰਹਿੰਦਾ ਤੇ ਇਸ ਕਿਸਮ ਦੇ ਪਾਵਰ ਦੇ ਭੁੱਖੇ ਤਾਂ ਕਈ ਡੈਕੇਡਸ ਹੋਰ ਜੀ ਸਕਦੇ ਨੇ। ਲੇਕਿਨ ਇਹ ਹੈ ਕਿ ਵੀ ਇਹ ਇਸ ਬੰਦੇ ਨੇ ਜੋ ਨੁਕਸਾਨ ਕੀਤਾ ਉਹ ਮੈਂ ਸਮਝਦਾ ਵੀ ਇਤਿਹਾਸ ਇਸ ਨੂੰ 555 ਸਾਲ ਦੇ ਸਿੱਖ ਇਤਿਹਾਸ 'ਚ ਗੁਰੂ ਨਾਨਕ ਸਾਹਿਬ ਦੀ ਆਮਦ ਤੋਂ ਬਾਅਦ ਦਾ ਅਸੀਂ ਸ਼ੁਰੂ ਕਰੀਏ ਤਾਂ ਇਹ ਉਹ ਸਭ ਤੋਂ ਬਦਤਰ ਜਿਹੜਾ ਸਿੱਖੀ ਭੇਖ ਦੇ ਵਿੱਚ ਬੰਦਾ ਹੈ ਜਿਸ ਨੇ ਸਿੱਖ ਸੰਸਥਾਵਾਂ ਨੂੰ ਡਿਸਟਰੋਏ ਕੀਤਾ, ਜਿਸ ਨੇ ਪੰਜਾਬ ਦਾ। ਔਰ ਇਹ ਗੱਲ ਇੱਕ ਐਂਗਲ ਤੋਂ ਨਹੀਂ, ਮੈਂ ਘੜੀ ਵੱਲ ਵੀ ਦੇਖ ਰਿਹਾ। ਦੂਸਰੇ ਪਾਸੇ ਮਨਮੋਹਨ ਸਿੰਘ ਜਿਹੜਾ 10 ਸਾਲ ਪ੍ਰਾਈਮ ਮਿਨਿਸਟਰ ਰਿਹਾ, ਉਹਨੂੰ ਇੱਕ ਵਾਰ ਕਿਸੇ ਨੇ ਪੁੱਛਿਆ ਕਿ ਜੀ ਤੁਸੀਂ 10 ਸਾਲ ਰਹੇ ਹੋ, ਪੰਜਾਬ ਨੂੰ ਤੁਸੀਂ ਕੋਈ ਖਾਸ ਕਦੇ ਪੈਕੇਜ ਉਹ ਕਹਿੰਦਾ ਜੀ ਮੈਂ ਤਾਂ ਕੁਝ ਕਰਨਾ ਚਾਹੁੰਦਾ ਸੀ, ਕਦੇ ਮੈਨੂੰ ਆ ਕੇ ਉਸ ਪੀਰੀਅਡ 'ਚ ਬਾਦਲ ਹੀ ਚੀਫ ਮਿਨਿਸਟਰ ਸੀ ਪੰਜਾਬ ਦਾ। ਉਹ ਕਹਿੰਦਾ ਜੀ ਇੱਕ ਵਾਰ ਬਾਦਲ ਸਾਹਿਬ ਮੈਨੂੰ ਮਿਲਣ ਆਏ ਨੇ ਜਿਹੜਾ ਮੰਗ ਲੈ ਕੇ, ਉਹ ਉਹਨਾਂ ਦੀ ਕੋਈ ਨਿੱਜੀ ਜਿਹੜੀ ਹੈ ਸੀ ਕੰਮ ਜਿਹੜਾ ਮੈਂ ਕਰ ਦਿੱਤਾ ਸੀ, ਉਹਨਾਂ ਨੇ ਪੰਜਾਬ ਲਈ ਕਦੇ ਵੀ ਨਹੀਂ। ਹਾਲਾਂ ਤੁਸੀਂ ਪ੍ਰਚਾਰ ਐਂਗਲ ਜੇ ਅੱਜ ਅਸੀਂ ਕਹਿੰਦੇ ਹਾਂ ਵੀ ਇਹ ਮੀਡੀਆ ਨੂੰ ਕਿਵੇਂ ਕਰ ਰਹੇ ਨੇ, ਤੁਸੀਂ ਆਮ ਲੋਕਾਂ ਹੀ ਦੇਖੋ ਦਿਓ ਜੀ ਬਿਜਲੀ ਮਾਫ ਕਰਤੀ ਜੀ ਬਾਦਲ ਨੇ, ਕਿਸਾਨਾਂ ਦਾ ਭਲਾ, ਕਿਸਾਨਾਂ ਦਾ ਮਸੀਹਾ, ਕਿਸਾਨਾਂ ਦਾ ਇੱਧਰ, ਕਿਸਾਨਾਂ ਦਾ ਉੱਧਰ। ਔਰ ਉਹ ਸਾਰਾ ਜਿਹੜਾ ਝੂਠ ਹੈ ਉਹਨਾਂ ਦਾ ਵਿਕਦਾ ਰਿਹਾ ਧਾਰਮਿਕ ਫਰੰਟ ਤੋਂ। ਹੁਣ ਸ਼੍ਰੋਮਣੀ ਕਮੇਟੀ ਪ੍ਰਧਾਨ ਜਿਹੜਾ ਉਹ ਧਾਮੀ, ਉਹ ਵੀ ਬਿਆਨ ਜਿਹੜਾ ਦੇ ਰਿਹਾ ਕਿ ਭਾਈ ਇਹ ਬਹੁਤ ਵੱਡਾ ਨੁਕਸਾਨ ਕੌਮ ਦਾ, ਇੰਨੀਆਂ ਜੇਲਾਂ ਕੱਟੀਆਂ, ਇੰਨਾ ਫਲਾਣਾ ਹੋਇਆ। ਜੇ ਸਿਆਸੀ ਡਿਸੈਪਸ਼ਨ ਦੀ ਗੱਲ ਕਰਨੀ ਹੈ, ਇਹੀ ਬਾਦਲ ਹੈ ਜਿਹਨੇ ਧਰਮ ਯੁੱਧ ਮੋਰਚੇ ਦੇ ਵੇਲੇ ਆਰਟੀਕਲ 25B ਵਾਲਾ ਭਾਰਤੀ ਸੰਵਿਧਾਨ ਸਾੜਿਆ ਸੀ, ਕਿਉਂਕਿ ਉਦੋਂ ਇਹ ਸੌਦਾ ਵਿਕਦਾ ਸੀ। 1993 'ਚ ਜਦੋਂ ਪੰਜਾਬ ਦੇ ਵਿੱਚ ਬੇਨਤੇ ਦੀ ਸਰਕਾਰ ਸੀ, ਇਹਨਾਂ ਨੂੰ ਪੰਜਾਬ 'ਚ ਕੋਈ ਰੈਲੀ ਨਹੀਂ ਸੀ ਕਰਨ ਦਿੰਦਾ, ਉਦੋਂ ਦਿੱਲੀ ਦੇ ਵਿੱਚ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਬੁਟਰਸ ਗਾਲੀ ਆਇਆ ਹੋਇਆ ਸੀ ਤੇ ਬਾਦਲ, ਟੌੜਾ, ਤਲਵੰਡੀ, ਦੂਜੇ ਤੀਜੇ ਇਹ ਸਾਰੇ ਜਿਹੜੇ ਨੇ ਉਹਨੂੰ ਮੈਮੋਰੈਂਡਮ ਦੇਣ ਗਏ ਸੀ। ਔਰ ਉਹਦੇ 'ਚ ਮੰਗ ਕੀਤੀ ਹੋਈ ਸੀ, ਮੈਮੋਰੈਂਡਮ ਅੱਜ ਵੀ ਜਿਹੜਾ ਮੌਜੂਦ ਹੈ ਕਿ ਸਿੱਖਾਂ ਦੀ ਹੁਣ ਇੱਥੇ ਕੋਈ ਪੁੱਛ ਪ੍ਰਤੀਤ ਨਹੀਂ ਰਹੀ, ਸਾਡੇ ਤੇ ਜ਼ੁਲਮ ਹੋ ਰਹੇ ਨੇ। ਸੋ ਸਿੱਖ ਕੌਮ ਯੂਨਾਈਟਿਡ ਨੇਸ਼ਨਸ ਤੋਂ ਮੰਗ ਕਰਦੀ ਹੈ ਕਿ ਸਿੱਖਾਂ ਨੂੰ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ, ਜੋ ਮੰਗ ਖਾਲਿਸਤਾਨ ਰੈਫਰੈਂਡਮ ਦੀ ਹੈ ਜਾਂ ਜੋ ਗੱਲ ਖਾਲਿਸਤਾਨ ਦੀ ਹੈ। ਇਹ ਬਾਦਲ ਨੇ 1993 ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ, ਭਾਵੇਂ ਉੱਥੇ ਪਹੁੰਚਣ ਨਹੀਂ ਸੀ ਦਿੱਤਾ ਗਿਆ। ਹੁਣ ਜਿਸ ਬੰਦੇ ਨੇ ਭਾਰਤੀ ਸੰਵਿਧਾਨ ਸਾੜਿਆ ਹੋਏ, ਜਿਹਨੇ UN ਤੋਂ ਮੰਗ ਕੀਤੀ ਹੋਏ ਕਿ ਭਾਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਿੱਤਾ ਜਾਏ, ਜੇ ਉਸ ਨੂੰ ਅੱਜ ਤਿਰੰਗੇ ਵਿੱਚ ਲਪੇਟ ਦੇਣਾ ਇਹਨਾਂ ਨੇ, 2 ਦਿਨ ਉਹਦਾ ਤਿਰੰਗੇ ਝੁਕਾ ਕੇ ਸੋਗ ਕਰਨਾ
ਤਾਂ ਫਿਰ ਕੋਈ ਭੁਲੇਖਾ ਥੋੜੀ ਹੈ ਕਿ ਕੌਣ ਕਿਹਦੀ ਖੇਡ ਖੇਡ ਰਿਹਾ। ਔਰ ਇਸ ਕਿਸਮ ਦਾ ਹੀ, ਕਿਉਂਕਿ ਤੁਹਾਨੂੰ ਦੁਸ਼ਮਣ ਕਿਵੇਂ ਦੇਖਦਾ ਕਿਸੇ ਦੇ ਇੱਕ ਪਾਸੇ, ਹੁਣ ਉਹੀ ਜੇ ਅਣਖ ਵਾਲੇ ਗੈਰਤ ਵਾਲੇ ਗੱਭਰੂ ਜਿਨ੍ਹਾਂ ਨੇ ਪੰਜਾਬ 'ਚ ਅੰਮ੍ਰਿਤ ਛਕਾਉਣ ਦੀ ਲਹਿਰ ਚਲਾਈ, ਨਸ਼ੇ ਛਡਾਉਣ ਦੀ ਗੱਲ ਕੀਤੀ, ਉਹਨਾਂ ਨੂੰ ਲੈ ਕੇ ਭਾਰਤੀ ਮੀਡੀਆ ਔਰ ਸਾਰਾ ਤੰਤਰ ਕਿਵੇਂ ਜ਼ਹਿਰ ਉਗਲਦਾ ਰਿਹਾ ਔਰ ਉਗਲ ਰਿਹਾ, ਉਸ ਤੋਂ ਤੁਹਾਨੂੰ ਅੰਦਾਜ਼ਾ ਹੋ ਜਾਂਦਾ ਵੀ ਕੌਣ ਸਿੱਖਾਂ ਦੇ ਹੱਕ 'ਚ ਭੁਗਤ ਰਿਹਾ। ਤੇ ਅੱਜ ਜਦੋਂ ਇਹਦੇ ਜਾਣ ਤੋਂ ਸਾਰੇ ਸੋਗ ਦੀ ਲਹਿਰ ਹੀ ਨਹੀਂ ਹੈ, ਨੈਸ਼ਨਲ ਮਾਰਨਿੰਗ ਜਿਹੜੀ ਆਰਡਰ 2 ਦਿਨ ਦੀ ਕੀਤੀ ਹੈ, ਤਾਂ ਫਿਰ ਕੋਈ ਭੁਲੇਖਾ ਥੋੜੀ ਹੈ ਵੀ ਉਹਨੇ ਕਿਹਦਾ ਮਕਸਦ ਸਰਵ ਕੀਤਾ ਹੈ। ਇਸੇ ਕਿਸਮ ਦਾ ਇੱਕ ਹੋਰ ਬੰਦਾ ਜਿਹੜਾ ਤਾਰਕ ਫਤਿਹ, ਪਾਕਿਸਤਾਨ 'ਚ ਕਦੇ ਜਰਨਲਿਸਟ ਰਿਹਾ, ਜਿਵੇਂ ਉਹਨੇ ਹਿੰਦੂਤਵਾ ਦੀ ਖਿਦਮਤ ਕੀਤੀ, ਪਾਕਿਸਤਾਨ ਦੇ ਖਿਲਾਫ, ਹਿੰਦੂਤਵਾ ਦੇ ਹੱਕ 'ਚ ਨਫ਼ਰਤ, ਇਸਲਾਮ ਦੇ ਖਿਲਾਫ। ਉਹਦੀ ਮੌਤ ਕੈਨੇਡਾ 'ਚ ਰਹਿੰਦਾ ਸੀ, ਟੋਰਾਂਟੋ ਸਨ 'ਚ ਲਿਖਦਾ ਵੀ ਸੀ। ਉਹਦੇ ਮਰਨ ਦੇ ਉੱਤੇ ਜਿਹੜਾ ਹੁਣ ਸਭ ਤੋਂ ਵੱਡੀ ਟ੍ਰਿਬਿਊਟ RSS ਨੇ ਦਿੱਤੀ ਹੈ, ਉਹਨਾਂ ਦਾ ਦੱਤਾਤਰੇਆ ਹੋਸਬੇਬਲ ਹੈ, ਇਹ ਸਰਕਰਵਾਹ ਹੈ ਰਾਸ਼ਟਰੀ ਸਵੈਮ ਸੇਵਕ ਸੰਘ ਦਾ। ਉਹਨੇ ਤਾਰਕ ਫਤਿਹ ਦੀ ਮੌਤ ਤੇ ਜਿਹੜਾ ਉਹ ਟ੍ਰਿਬਿਊਟ ਦਿੱਤੀ ਹੈ ਕਿ ਸਰ ਤਾਰਕ ਫਤਿਹ ਵਾਜ਼ ਐਨ ਐਮੀਨੈਂਟ ਥਿੰਕਰ, ਆਥਰ, ਕਮੈਂਟੇਟਰ। His significant contributions to the media and literary world would be greatly remembered. He remained committed to his principles and beliefs throughout his life and was respected for his courage and conviction. My thoughts go with his family, friends and admirers who will be hugely missing him. I express my deepest condolences on his passing away and pray for the sadgati of the departed soul. ਵਾਕਈ ਸਦਗਤੀ, ਕਿਉਂਕਿ ਹਿੰਦੂ ਹੀ ਬਣਿਆ ਹੋਇਆ ਸੀ। ਹੁਣ ਇਹ ਮੈਂ ਦੋਨੋਂ ਹੀ, ਕਿਉਂਕਿ ਇਹਨਾਂ ਦੋਨੋਂ ਹੀ ਮੌਤਾਂ ਹੋਈਆਂ ਨੇ। ਹੁਣ ਇੱਕ ਪਾਸੇ ਭਾਰਤ ਦੇ ਵਿੱਚ ਹਿੰਦੂਆਂ ਨੇ ਮੁਸਲਮਾਨਾਂ ਦਾ ਜੀਣਾ ਹਰਾਮ ਕੀਤਾ ਹੋਇਆ, ਬਿਲਕੁਲ। ਤੇ ਤਾਰਕ ਫਤਿਹ ਕੈਨੇਡਾ ਦੇ ਵਿੱਚ ਮਰਦਾ ਹੈ, ਤੇ ਉਹਦੀ ਮੌਤ ਤੇ RSS ਜਿਹੜੀ ਹੈ ਇੰਨੀ ਲੰਬੀ ਚੌੜੀ ਟ੍ਰਿਬਿਊਟ ਦਿੰਦੀ ਹੈ। ਫਿਰ ਕੀ ਕੋਈ ਭੁਲੇਖਾ ਥੋੜੀ ਹੈ ਕਿ ਭਾਈ ਉਹ ਕਿਹਦੇ ਲਈ ਕੰਮ ਕਰਦਾ ਸੀ, ਕਿਹਦਾ ਏਜੰਟ ਸੀ, ਕਿਹਨੂੰ ਸਰਵ ਕਰ ਰਿਹਾ। ਤੇ ਉਹੀ ਇੱਕ ਪਾਸੇ ਪੰਜਾਬ 'ਚ ਫੜੋ ਫੜਾਈ ਸੈਂਕੜੇ ਸਿੱਖ ਨੌਜਵਾਨ ਅੰਦਰ ਦਿੱਤੇ ਹੋਏ ਨੇ, ਤੁਸੀਂ ਅੰਮ੍ਰਿਤ ਸੰਚਾਰ ਵੀ ਨਹੀਂ ਕਰ ਸਕਦੇ। ਹਾਲਾਤ ਇਹ ਨੇ ਵੀ ਥਾਂ ਥਾਈਂ ਇਤਿਹਾਸਕ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਹੋ ਰਹੇ ਨੇ। ਅਰੁਣਾਚਲ 'ਚ ਸੀ, ਹੁਣ ਪਹਿਲਾਂ ਸਿੱਕਮ 'ਚ ਕੀਤਾ, ਉਸ ਤੋਂ ਪਹਿਲਾਂ ਹੈਦਰਾਬਾਦ 'ਚ ਕੀਤਾ। ਲੇਕਿਨ ਇਸ ਸਭ ਦੇ ਚਲਦਿਆਂ 2 ਦਿਨ ਦਾ ਰਾਸ਼ਟਰੀ ਸੋਗ ਔਰ ਸਾਰੀਆਂ ਲੀਡਰਸ ਔਰ ਦੂਜੇ ਜਿਹੜੇ ਨੇ RSS ਜਿਹੜੀ ਹੈ, ਉਹਨਾਂ ਨੂੰ ਲੱਗਦਾ ਕਿ ਵੀ ਸਾਡਾ ਨਿੱਕਰ ਵਾਲਾ ਬਾਬਾ ਚਲਾ ਗਿਆ। ਤੇ ਹੁਣ ਇਸ ਤੋਂ ਵੀ ਅਜੇ ਸਿੱਖਾਂ ਨੇ ਬਹੁਤ ਵੱਡੀ ਗਿਣਤੀ 'ਚ ਇਕੱਠੇ ਹੋਣਾ ਉੱਥੇ, ਬਾਦਲ ਨੂੰ ਯਾਦ ਕਰਨਾ, ਬਿਜਲੀ ਮੁਫਤ ਦਿੱਤੀ, ਫਲਾਣਾ ਕੀਤਾ। ਸੋ ਇਹ ਜਿਹੜੇ ਨੇ, ਹੁਣ ਜੇ ਇਹੀ ਸਾਡਾ ਵਰਤਾਰਾ ਰਹਿਣਾ ਕਿ ਭਾਈ ਅਸੀਂ ਜਿਉਂਦੇ ਜੀ ਪਛਾਣ ਹੀ ਨਹੀਂ ਸਕਦੇ, ਫਿਰ ਵੀ ਅਸੀਂ ਇੱਕ ਪਾਸੇ ਪਿੰਡਾਣਿਆਂ ਦਾ ਦਿਨ ਵੀ ਮਨਾ ਲੈਂਦੇ ਆ, ਜਿੱਦਣ ਕੋਈ ਲੌਂਗੋਵਾਲ ਦੇ ਮਰਨ ਦੇ ਉੱਤੇ ਮੇਲਾ ਲੱਗੇ, ਜਿਹਨੇ ਸਭ ਤੋਂ ਵੱਡਾ ਗਦਾਰੀ ਕੀਤੀ ਲੌਂਗੋਵਾਲ ਸਮਝੌਤਾ ਕਰਕੇ, ਉੱਥੇ ਵੀ ਜਾ ਕੇ ਲੰਗਰ ਲਾ ਦਿੰਦੇ ਆ ਵੀ ਚਲੋ ਕੋਈ ਨਹੀਂ ਹੈ, ਦੇ ਕੇ ਲੈ ਤਾਂ ਫਿਰ ਵੀ ਸੰਤ ਹੀ ਸੀ ਨਾ ਜੀ, ਚਲੋ ਭਾਵੇਂ ਸਰਕਾਰੀ ਸੰਤ ਸੀ ਪਰ ਹੈ ਤਾਂ ਸੰਤ ਸੀ। ਸੋ ਹੁਣ ਇਹ ਬਾਕੀ ਇਹ ਜਿਹੜਾ ਇਸ ਕਿਸਮ ਦੇ ਕਿਰਦਾਰ ਹੁੰਦੇ ਨੇ, ਉਹ ਕਦੇ ਵੀ ਸਿੱਖ ਇਤਿਹਾਸ ਦੇ ਵਿੱਚ ਘੱਟੋ ਘੱਟ ਜਦੋਂ ਵੀ ਪ੍ਰਕਾਸ਼ ਸਿੰਘ ਬਾਦਲ ਦਾ ਜ਼ਿਕਰ ਹੋਏਗਾ ਤੇ ਇਸ ਨੂੰ ਉਸੇ ਕੈਟਾਗਰੀ 'ਚ ਹੀ ਦੇਖਿਆ ਜਾਏਗਾ ਜਿਹੜੀ ਜ਼ਾਲਮ ਕੈਟਾਗਰੀ ਅਸੀਂ 18ਵੀਂ ਸਦੀ ਤੋਂ ਹੁਣ ਤੱਕ ਜਿਨ੍ਹਾਂ ਨੂੰ ਦੇਖਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ 1 ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।